ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਸਾਡੇ ਅੱਜ ਦੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਉਹਨਾਂ ਦਾ ਨਿੱਘਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੰਬਰ ਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਉਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਟਰੱਕ ਦਾ ਲਾਇਸੈਂਸ ਲੈ ਕੇ ਦਿੰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਨੂੰ ਬਣਾਇਆ ਰਾਜਸਥਾਨ ਦਾ ਮੁੱਖ ਮੰਤਰੀ। ਸਚਿਨ ਹੋਣਗੇ ਡਿਪਟੀ ਜਿਹੜੇ CM। ਸਚਿਨ ਤੰਦੁਲਕਰ ਨਹੀਂ, ਸਚਿਨ ਪਾਇਲਟ ਜੀ, ਕਿਉਂਕਿ ਸਚਿਨ ਇੱਕ ਹੀ ਬੜਾ ਮਸ਼ਹੂਰ ਆ ਨਾ। ਖੈਰ, ਆਪਾਂ ਕੱਲ ਵੀ ਗੱਲ ਕਰਦੇ ਸੀਗੇ ਤੇ ਕਿਆ ਫਾਇਦਾ ਹੋਈ ਸੀਗਾ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਚਿਨ ਨੂੰ ਇਹਨਾਂ ਨੇ ਟਿਕਾ ਲੈਣਾ ਕਿਉਂਕਿ ਸਚਿਨ ਦੀ ਉਮਰ ਹਾਲੇ ਛੋਟੀ ਆ। ਹਾਲਾਂਕਿ ਦੱਸਦੇ ਆ ਕਿ ਉਹਨੇ ਬਖੇੜਾ ਬਹੁਤ ਪਾਇਆ ਤੇ ਇੱਕ ਵਾਰੀ ਤੇ ਉਹ ਇਹਨਾਂ ਦੀ ਰਿਹਾਇਸ਼ ਤੋਂ ਤੁਰ ਕੇ ਆ ਗਿਆ ਸੀਗਾ ਦਿੱਲੀ ਨੂੰ। ਪਰ ਬਾਵਜੂਦ ਇਸ ਦੇ ਕਿ ਨਾਰਾਜ਼ਗੀ ਉਹਦੀ ਸਖਤ ਸੀ, ਇਹ ਕਾਮਯਾਬ ਰਹੇ ਆ। ਔਰ ਇਹਦੇ ਵਿੱਚ ਦੱਸਦੇ ਆ ਕਿ ਰਾਹੁਲ ਗਾਂਧੀ ਦੀ ਜਿਹੜੀ ਭੈਣ ਆ ਪ੍ਰਿਯੰਕਾ, ਉਹਨੇ ਵੀ ਇੱਕ ਭੂਮਿਕਾ ਅਦਾ ਕੀਤੀ ਆ। ਖੈਰ, ਇਹ ਜਿਹੜਾ ਸਚਿਨ ਸੀਗਾ, ਇਹ ਕਹਿੰਦਾ ਕਿ ਦੇਖੋ, ਇੱਕ ਤੇ ਹੈ ਕਿ 2013 ਦਾ ਇਲੈਕਸ਼ਨ ਹੈ ਜਿਹੜਾ ਅਸ਼ੋਕ ਗਹਿਲੋਤ ਦੀ ਕਮਾਂਡ ਹੇਠ ਲੜਿਆ ਗਿਆ ਤੇ ਉਦੋਂ ਸਿਰਫ 21 ਸੀਟਾਂ ਤੇ ਸਿਮਟ ਗਈ ਕਾਂਗਰਸ। ਉਸ ਤੋਂ ਬਾਅਦ ਤੁਸੀਂ ਇਸ ਬੰਦੇ ਨੂੰ ਸੈਂਟਰ ਦੇ ਵਿੱਚ ਵੀ ਲੈ ਕੇ, ਕਿਉਂਕਿ ਤੀਜਾ ਸਭ ਤੋਂ ਵੱਡਾ ਅਹੁਦਾ ਜਿਹੜਾ ਕਾਂਗਰਸ ਦੇ ਵਿੱਚ ਉਹ ਅਸ਼ੋਕ ਗਹਿਲੋਤ ਕੋਲ ਆ। ਇਹ ਯਾਨੀ ਕਾਂਗਰਸ ਦਾ ਜਨਰਲ ਸੈਕਟਰੀ ਵੀ ਆ। ਉਹ ਕਹਿੰਦੇ ਕਿ ਇਹ ਤੁਸੀਂ ਹੁਣ ਸਾਰਾ ਕੁਛ ਇਹਨੂੰ ਦਿੱਤੀ ਜਾਂਦੇ, ਸਾਡਾ ਕੀ ਹੋਇਆ। ਤੇ ਫੇਰ ਦੱਸਦੇ ਆ ਕਿ ਜਦੋਂ ਇਹ ਗਰਾਰੀ ਫਸੀ, ਉਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਦਖਲ ਹੋਇਆ। ਫਿਰ ਇਹ ਮਾਮਲਾ ਜਿਹੜਾ ਸੌਟ ਆਊਟ ਹੋਇਆ, ਉਹਨੂੰ ਡਿਪਟੀ ਬਣਾ ਦਿੱਤਾ ਸਚਿਨ ਪਾਇਲਟ ਨੂੰ, ਔਰ ਇਹਨੂੰ ਬਣਾ ਦਿੱਤਾ ਚੀਫ ਮਿਨਿਸਟਰ। ਸੋ ਹੁਣ ਕਿਸ ਤਰ੍ਹਾਂ ਇਹਨਾਂ ਦੀ ਜੋੜੀ ਅੱਗੇ ਰਾਜਸਥਾਨ ਨੂੰ ਲਿਜਾਂਦੀ ਆ, ਉਹ ਸਮਾਂ ਦੱਸੂਗਾ। ਉਦਾਂ ਸਚਿਨ ਪਾਇਲਟ ਹੈ ਬੰਦਾ ਜਿਹੜਾ, ਉਹ ਨੌਜਵਾਨਾਂ 'ਚ ਜੇ ਦੇਖੀ, ਜਿੰਨੇ ਨੌਜਵਾਨ ਹੈਗੇ ਨੇ ਇਸ ਸਮੇਂ ਲੀਡਰ ਕੌਮੀ ਪੋਲੀਟਿਕਸ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਸਭ ਤੋਂ ਕਾਬਲ ਬੰਦਿਆਂ 'ਚ ਇੱਕ ਆ ਸਚਿਨ ਪਾਇਲਟ। ਕਿਉਂਕਿ ਰਜੇਸ਼ ਪਾਇਲਟ ਦਾ ਮੁੰਡਾ ਤੇ ਹੈ, ਪੁਰਾਣਾ ਤਜਰਬਾ ਤੇ ਹੈ ਰਾਜਨੀਤੀ ਦਾ। ਇਸ ਤੋਂ ਇਲਾਵਾ BBC ਲਈ ਵੀ ਕੰਮ ਕੀਤਾ ਇਹਨੇ, ਔਰ ਪੈਨਸਿਲਵੇਨੀਆ ਯੂਨੀਵਰਸਿਟੀ ਹੈ ਜਿਹੜੀ, ਉੱਥੋਂ MBA ਵੀ ਕੀਤੀ ਆ। ਫਿਰ ਕੁਝ ਸਮੇਂ ਲਈ ਇਹਨੇ ਇੱਕ ਕੰਪਨੀ 'ਚ ਜੋਬ ਵੀ ਕੀਤੀ ਹੈ, ਤਗੜੀ ਕੰਪਨੀ 'ਚ। ਯਾਨੀ ਬਹੁਤ ਵਧੀਆ ਟੈਲੈਂਟਡ ਬੰਦਾ। ਪਰ ਹੁਣ ਰੌਲਾ ਇਹ ਹੈ ਕਿ ਉਹ ਪੜ੍ਹਿਆ ਲਿਖਿਆ ਠੀਕ ਹੈ, ਕਿ ਜਦੋਂ ਰਾਜਨੀਤੀ ਦੇ ਵਿੱਚ ਬੰਦਾ ਆ ਜਾਂਦਾ, ਔਰ ਖਾਸ ਤੌਰ ਤੇ ਇਹੋ ਜਿਹੇ ਅਹੁਦੇ ਤੇ ਆ ਜਾਂਦਾ, ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੁਣੌਤੀ ਦੇ ਰੂਪ 'ਚ ਉਹਨੂੰ ਮਿਲਦੀਆਂ। ਉਹ ਕਿੱਦਾਂ ਚੁਣੌਤੀਆਂ ਸਿੱਝਦਾ, ਉਹ ਹੁਣ ਸਚਿਨ ਪਾਇਲਟ ਤੇ ਜ਼ਿਆਦਾ ਨਿਗਾਹ ਰਹੂਗੀ ਬਨਸਪਤ ਇਸ ਤੇ ਕਿ ਅਸ਼ੋਕ ਗਹਿਲੋਤ ਦੇ, ਕਿਉਂਕਿ ਉਹਨੂੰ ਤੇ 2 ਵਾਰੀ ਅਜ਼ਮਾਇਆ ਹੋਇਆ। ਉਹ 2 ਵਾਰੀ ਪਹਿਲਾਂ ਮੁੱਖ ਮੰਤਰੀ ਰਿਹਾ, ਔਰ ਬਹੁਤਾ ਵਧੀਆ ਤਜਰਬਾ ਨਹੀਂ ਰਿਹਾ ਰਾਜਸਥਾਨ ਦੇ ਲੋਕਾਂ ਨੂੰ ਉਹਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜਿਹੜਾ ਰਾਫੇਲ ਮਾਮਲਾ ਆ, ਜਿਹੜੇ ਰੱਖਿਆ ਸੌਦੇ ਦੇ 'ਚ ਅਦਾਲਤ ਦੀ ਦਖਲ ਅੰਦਾਜ਼ੀ ਠੀਕ ਨਹੀਂ, ਇਹ ਸੁਪਰੀਮ ਕੋਰਟ ਨੇ ਆਖਿਆ। ਦੇਖੋ, ਇਹ ਬਹੁਤ ਵੱਡੀ ਇਹਨਾਂ ਨੂੰ ਰਾਹਤ ਮਿਲੀ ਆ। ਮੰਨ ਲਓ ਜੇ 10-15 ਦਿਨ ਪਹਿਲਾਂ ਇਹ ਫੈਸਲਾ ਆ ਜਾਂਦਾ ਰਾਜ ਕਰਨਵੀਰ ਸਿੰਘ ਦੀ ਇਲੈਕਸ਼ਨ ਤੋਂ ਪਹਿਲਾਂ ਜੀ, ਤੇ ਫੇਰ ਸਥਿਤੀਆਂ ਜਿਹੜੀਆਂ ਉਹ ਬਿਲਕੁਲ ਪਲਟ ਜਾਣਗੀਆਂ ਸੀ। ਕਿਉਂਕਿ ਜੇ ਤੁਸੀਂ ਨਰਿੰਦਰ ਮੋਦੀ ਦਾ ਤੇ ਰਾਹੁਲ ਗਾਂਧੀ ਦਾ ਤੁਲਨਾਤਮਕ ਭਾਸ਼ਣ ਵੇਖੋਗੇ ਨਾ, ਉਹ ਏਦਾਂ ਲੱਗਦਾ ਨਰਿੰਦਰ ਮੋਦੀ ਜਿੱਦਾਂ ਕੋਈ 15-20 ਵਰ੍ਹਿਆਂ ਦਾ ਬੰਦਾ ਬੋਲ ਰਿਹਾ ਹੋਵੇ, ਮੁੰਡਾ ਖੁੰਡਾ ਬੋਲ ਰਿਹਾ ਹੋਵੇ,
ਤੇ ਰਾਹੁਲ ਗਾਂਧੀ ਜਿਵੇਂ ਬੋਲਦਾ ਸੀ ਏਦਾਂ ਲੱਗਦਾ ਸੀ ਜਿਵੇਂ 60-65 ਸਾਲ ਦਾ ਲੀਡਰ ਬੋਲ ਰਿਹਾ ਹੋਵੇ। ਦੋਵਾਂ 'ਚ ਫਰਕ ਸੀਗਾ। ਤਾਂ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰਭਾਵਸ਼ਾਲੀ ਤੰਜ਼ ਹੁੰਦੀ ਸੀ ਕਿ ਚੌਕੀਦਾਰ ਹੀ ਚੋਰ ਆ, ਯਾਨੀ ਰਾਫੇਲ ਦੇ ਮਾਮਲੇ 'ਚ। ਤੇ ਫਿਰ ਉਹ ਮੁਹਾਵਰਾ ਹੀ ਟੁੱਟ ਜਾਣਾ ਸੀਗਾ, ਕਿਉਂਕਿ ਉਸ ਮੁਹਾਵਰੇ ਨੇ ਬਹੁਤ ਵੱਡਾ ਅਸਰ ਪਾਇਆ। ਤੁਸੀਂ ਦੇਖਿਆ ਹੋਣਾ ਜਦੋਂ ਨਰਿੰਦਰ ਮੋਦੀ ਨੇ ਇੱਕ ਜੁਮਲਾ ਘੜਿਆ ਸੀਗਾ, ਅੱਛੇ ਦਿਨ ਆਏਂਗੇ, ਜਦੋਂ ਉਦੋਂ ਸੀਟੀਆਂ ਵੱਜਦੀਆਂ ਹੁੰਦੀਆਂ ਸੀ। ਠੀਕ ਉਸੇ ਤਰ੍ਹਾਂ ਜਦੋਂ ਉਹ ਕਹਿੰਦਾ ਕਿ ਚੌਕੀਦਾਰੀ ਚੋਰ ਆ, ਉਦੋਂ ਸੀਟੀਆਂ ਵੱਜ, ਉਹ ਜਿਹੜਾ ਮੁਹਾਵਰਾ ਸੀਗਾ ਉਹਦੀ ਹੋਂਦ ਖਤਮ ਹੋ ਜਾਣੀ ਸੀ ਜੇ 10-15 ਦਿਨ ਪਹਿਲਾਂ ਫੈਸਲਾ ਆ ਜਾਂਦਾ। ਪਰ ਫੈਸਲਾ ਹੁਣ ਫੇਰ ਆ ਗਿਆ, ਜਾਨ ਛੁੱਟ ਗਈ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ, ਕਿਉਂਕਿ ਮੁੱਦਾ ਬਣ ਗਿਆ ਸੀਗਾ, ਬਹੁਤ ਵੱਡਾ ਮੁੱਦਾ ਬਣ ਗਿਆ ਸੀਗਾ। ਤਾਂ ਹੁਣ ਉਧਰੋਂ ਇੱਕ ਸਮੇਂ ਜਿਵੇਂ ਦੇਖੀਏ ਆਪਾਂ ਕਿ ਸਰਦ ਰੁੱਤ ਦਾ ਫੈਸ਼ਨ ਚੱਲਦਾ ਪਿਆ ਕੌਮੀ ਸੰਸਦ ਦੇ ਵਿੱਚ, ਫਿਰ ਉਸ ਤੋਂ ਇਲਾਵਾ ਕੰਪੇਨ ਵੀ ਚਾਲੂ ਹੈ ਤੇ ਦੋਵਾਂ ਥਾਵਾਂ ਤੋਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦਾ ਖੜਾ ਛੁੱਟ ਗਿਆ, ਕਿਉਂਕਿ ਜਿੰਨੀਆਂ ਪਟੀਸ਼ਨਾਂ ਸੀ ਮੇਰੇ ਖਿਆਲ ਦੇ ਨਾਲ ਲਗਭਗ 4 ਪਟੀਸ਼ਨਾਂ ਸੀ, ਉਹ ਸਾਰੇ ਦੀਆਂ ਸਾਰੀਆਂ ਹੀ ਜਿਹੜੀਆਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਕਿ ਇਹ ਜਿਹੜਾ ਰੱਖਿਆ ਸੌਦਾ ਇਹਦੇ ਵਿੱਚ ਕਿਸੇ ਕਿਸਮ ਦੀ ਹੈ ਜਿਹੜੀ ਦਖਲਅੰਦਾਜ਼ੀ ਅਦਾਲਤ ਨਹੀਂ ਕਰੇ। ਤਾਂ ਦੂਸਰੇ ਪਾਸੇ ਹਾਲਾਂਕਿ ਕਾਂਗਰਸ ਜਿਹੜੀ ਆ ਉਹ ਆਪਣੇ ਪੱਧਰ ਤੇ ਇੱਕ ਹੋਰ ਮੰਗ ਕਰਦੀ ਪਈ ਆ ਕਿ ਜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਜਿਹੜੀ, ਉਹਦੀ ਜਾਂਚ ਬਿਠਾ ਦਿੱਤੀ ਜਾਵੇ। ਪਰ ਕੁਝ ਲੋਕ ਇਹਨੂੰ ਦੂਸਰੇ ਪੱਖ ਤੋਂ ਵੀ ਜੋੜਦੇ ਆ, ਜਿੱਦਾਂ ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਬਚਾ ਲਿਆ ਦਿੱਤਾ ਸੀਗਾ। ਕਿਉਂ ਲਿਆ ਦਿੱਤਾ ਸੀਗਾ? ਕਿਉਂਕਿ ਉਹ ਕਹਿੰਦੇ ਸੀਗੇ ਕਿ ਚੀਫ ਜਸਟਿਸ ਹੈ ਜਿਹੜਾ, ਤਤਕਾਲੀਨ ਚੀਫ ਜਸਟਿਸ ਹੈ ਜਿਹੜਾ, ਉਹ ਰਾਜਨੀਤਿਕ ਪ੍ਰਭਾਵ ਦੇ ਹੇਠ ਆ ਕੇ ਫੈਸਲੇ ਲੈ ਰਿਹਾ। ਤਾਂ ਇੱਕ ਵਾਰ ਫਿਰ ਸਵਾਲ ਖੜਾ ਹੋ ਗਿਆ ਕਿ ਕੀ ਕੋਈ ਇਸ ਤਰ੍ਹਾਂ ਦੀ ਗੱਲ ਤੇ ਨਹੀਂ ਹੈ? ਹਾਲਾਂਕਿ ਸਵਾਲ ਆ, ਕਿਸੇ ਕੋਲ ਕੋਈ ਸਬੂਤ ਨਹੀਂ, ਅਦਾਲਤਾਂ ਦੇ ਖਿਲਾਫ ਬੋਲਣਾ ਇੱਥੇ ਬਹੁਤ ਔਖਾ ਕੰਮ ਆ, ਪਰ ਸਵਾਲ ਖੜਾ ਕੀਤਾ ਜਾ ਰਿਹਾ ਕਿ ਇਹ ਜਿਹੜੀ ਵੱਡੀ ਰਾਹਤ ਮਿਲੀ ਆ, ਤਾਂ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਆ, ਕੀ ਕੱਲ ਨੂੰ ਇਹਦੇ ਤੇ ਸਵਾਲ ਖੜੇ ਨਹੀਂ ਹੋਣਗੇ ਕਿ ਕੋਈ ਮਾਮਲਾ ਐਸਾ ਵੈਸਾ ਤੇ ਨਹੀਂ? ਖੈਰ ਜੋ ਮਰਜ਼ੀ ਆ, ਇਹ ਹੁਣ ਸਾਰੇ ਸਵਾਲ ਆ। ਪਰ ਭਾਜਪਾ ਨੂੰ ਇੱਕ ਵਾਰੀ ਬਹੁਤ ਵੱਡੀ ਰਾਹਤ ਮਿਲੀ ਆ, ਕਿਉਂਕਿ ਉਹਨਾਂ ਨੇ ਇਹਨਾਂ ਤੇ ਪਲਟਵਾਰ ਸ਼ੁਰੂ ਵੀ ਕਰ ਦਿੱਤਾ। ਕਿਆ ਦੇਖੋ ਕਾਂਗਰਸ ਕਿਵੇਂ ਦੇਸ਼ ਨਾਲ ਝੂਠ ਬੋਲਦੀ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇਹ ਜਿਹੜਾ ਇਹ ਹੁਣ ਬਿਆਨ ਆਇਆ ਹੈ, ਇਹ ਕਿਸੇ ਵਿਸ਼ੇਸ਼ ਬੈਂਚ ਦੇ ਵੱਲੋਂ ਆ ਜਾਂ ਜਿਹੜੇ ਚੀਫ ਜਸਟਿਸ ਹੈਗੇ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹਨਾਂ ਨੇ? ਦੇਖੋ ਇੱਕ ਚੀਜ਼ ਆ ਕਿ ਜਿਹੜੇ ਉਸ ਸਮੇਂ ਦੇ ਚੀਫ ਜਸਟਿਸ ਸੀਗੇ ਉਹ ਤੇ ਰਿਟਾਇਰ ਹੋ ਗਏ ਆ ਜੀ। ਇਹ ਜਿਹੜੇ ਮੁੱਖ ਜੱਜ ਆ ਰੰਜਨ ਗੋਗੋਈ ਜੀ, ਫਿਰ ਸੰਜੇ ਕਿਸ਼ਨ ਕੌਲ ਜੀ ਆ, ਫਿਰ KM ਜੋਸਫ ਜੀ ਆ, ਇਹਨਾਂ ਦੀ ਇੱਕ ਬੈਂਚ ਆ, ਬੈਂਚ ਵੱਲੋਂ ਆਇਆ ਇਹ ਬੈਂਚ ਆ। ਸਵਾਲ ਜਿਹੜੇ ਆ ਉਹ ਪਿਛਲਾ ਜਿਹੜਾ ਅਤੀਤ ਆ, ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਨਾਲ ਜੋੜ ਕੇ ਕੀਤੇ ਜਾ ਰਹੇ ਆ ਕਿ ਸੁਪਰੀਮ ਕੋਰਟ ਚੋਂ ਏਦਾਂ ਦੇ ਫੈਸਲੇ ਆ ਜਿਹੜੇ ਉਹ ਕਿਤੇ ਏਦਾਂ ਕਰਕੇ ਜੋੜ ਕੇ ਤੇ ਨਹੀਂ ਆ ਰਹੇ। ਤਾਂ ਉਹ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ, ਕਿਉਂਕਿ ਅੱਗੇ ਐਸਾ ਇੱਕ ਬਖੇੜਾ ਜਿਹੜਾ ਸੁਪਰੀਮ ਕੋਰਟ 'ਚ ਖੜਾ ਹੋ ਚੁੱਕਿਆ। ਪਰ ਜੋ ਮਰਜ਼ੀ ਆ, ਭਾਰਤੀ ਜਨਤਾ ਪਾਰਟੀ ਤੇ ਰਾਹਤ ਹੈ ਨਾ, ਕਿਉਂਕਿ ਉਹ ਬੈਂਚ ਦਾ ਫੈਸਲਾ ਕੋਈ ਚੈਲੰਜ ਨਹੀਂ ਹੈ ਔਰ ਉਹਨਾਂ ਦੇ ਕੋਲ ਹੁਣ ਹਥਿਆਰ ਹੈ ਕਿ ਭਾਈ ਆ ਦੇਖੋ ਸੁਪਰੀਮ ਕੋਰਟ ਨੇ ਇਸ ਰੱਖਿਆ ਸੌਦੇ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਆ। ਪਰ ਹਕੀਕਤ ਇਹ ਆ ਕਿ ਇਹਦੇ ਵਿੱਚ ਬਹੁਤ ਕੁਛ ਹੈ ਜਿਹੜਾ ਉਹ ਜਾਚਣ ਪਰਖਣ ਵਾਲਾ, ਕਿਉਂਕਿ ਸੁਪਰੀਮ ਕੋਰਟ ਸਿਆਣੀ ਆ, ਅਸੀਂ ਬਹੁਤ ਨਾੜੀ ਆ ਕਾਨੂੰਨੀ ਮਾਮਲਿਆਂ ਦੇ। ਤਾਂ ਇੱਕ ਚੀਜ਼ ਤੇ ਹੈ ਕਿ ਠੀਕ ਆ ਕਿ ਇਹਨਾਂ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਕੇਂਦਰ ਦੇ ਕੋਲ, ਉਹ ਕਹਿ ਸਕਦੇ ਆ ਕਿ ਜੀ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਪਬਲਿਕ ਨਹੀਂ ਕੀਤਾ ਜਾ ਸਕਦਾ। ਪਰ ਹਕੀਕਤ ਇੱਕ ਇਹ ਆ ਕਿ ਇਸ ਸੌਦੇ ਦੇ ਵਿੱਚ ਕੁਛ ਨਾ ਕੁਛ ਇਹ ਹੈ ਕਿ ਜਿਹਦੇ ਵਿੱਚ ਕਾਂਗਰਸ ਵੀ ਝੂਠ ਬੋਲਦੀ ਆ, ਜਿਹਦੇ ਵਿੱਚ ਥੋੜਾ ਬਹੁਤ ਭਾਰਤੀ ਜਨਤਾ ਪਾਰਟੀ ਵੀ ਝੂਠ ਬੋਲਦੀ। ਤਾਂ ਦੋਨੇ ਧਿਰਾਂ ਹੀ ਝੂਠ ਬੋਲਦੀਆਂ। ਇਹਦਾ ਨਿਸਤਾਰਾ ਤੇ ਇਉਂ ਹੀ ਹੋ ਸਕਦਾ ਜੇ ਕੋਈ ਕੈਗ ਵਰਗੀ ਕੋਈ ਜਾਂਚ ਪੜਤਾਲ ਕਰੇ ਕਿ ਹਾਂ ਭਾਈ ਕਿੰਨੇ ਦਾ ਜਹਾਜ਼ ਆ, ਕਿੰਨੀ ਸਾਰੀ ਫਿਟਿੰਗ ਹੈ, ਜੋ ਸਾਜੋ ਸਮਾਨ, ਤਾਂ ਉਹ ਲਾਗਤ ਦੇ ਮੁਤਾਬਕ ਸਾਨੂੰ ਮਹਿੰਗਾ ਪਿਆ ਜਾਂ ਸਸਤਾ ਪਿਆ। ਕੈਗ ਵਰਗੀ ਕੋਈ ਏਜੰਸੀ ਹੈ ਜਿਹੜੀ ਉਹ ਕੰਮ ਕਰੇ ਤਾਂ ਹੀ ਪਤਾ ਲੱਗੂ। ਜੀ ਮਿੰਟੂ ਜੀ, ਜਦੋਂ ਤੱਕ ਕੈਗ ਨੇ ਰਿਪੋਰਟ ਦੇਣੀ ਉੱਥੇ ਪਤਾ ਨਹੀਂ ਹੋਰ ਕਿੰਨੀਆਂ ਸਰਕਾਰਾਂ ਬਦਲ ਜਾਣੀਆਂ ਨੇ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਇੱਕ ਦਿਨਾਂ ਇਜਲਾਸ ਵਿਧਾਇਕਾਂ ਦੀਆਂ ਤਨਖਾਹਾਂ ਦੇ ਵਾਧੇ ਨੂੰ ਨੇਪਰੇ ਚਾੜ ਕੇ ਸਮਾਪਤ ਹੋਇਆ। ਹੋਰ ਇਹਨਾਂ ਤੋਂ ਉਮੀਦ ਵੀ ਕੀ ਸੀ? ਹਾਂ ਬਿਲਕੁਲ, ਤਨਖਾਹਾਂ ਵਧਾ ਲਈਆਂ ਨੇ ਇਹਨਾਂ ਨੇ। 2 ਕੰਮ ਜਿਹੜੇ ਆ ਉਹ ਅੱਜ ਗਿਣੇ ਜਾ ਸਕਦੇ ਆ। ਵੈਸੇ ਤੇ ਉਸ ਤਰ੍ਹਾਂ ਬਹੁਤ ਸਾਰੇ ਮਤੇ ਆਏ, ਬਹੁਤ ਸਾਰੇ ਡਰਾਮੇ ਵੀ ਉੱਥੇ ਚੱਲੇ ਆ। ਆਮ ਆਦਮੀ ਪਾਰਟੀ ਵਾਲਿਆਂ ਨੇ ਉੱਥੇ ਮੂੰਗਫਲੀ ਵੇਚਣੀ ਸ਼ੁਰੂ ਕਰ ਦਿੱਤੀ ਤੇ ਉਹ ਜਿਹੜਾ ਇੰਦਰਜੀਤ ਸਿੰਘ ਜੀਰੇ ਦਾ ਮੁੰਡਾ ਕੁਲਵੀਰ ਸਿੰਘ ਜੀਰਾ, ਉਹ ਉੱਥੇ ਇਹਨਾਂ ਤੋਂ ਮੂੰਗਫਲੀ ਖਰੀਦਣ ਚਲੇ ਗਿਆ। ਦੋਵੇਂ ਧਿਰਾਂ ਉੱਥੇ ਆਪਸ ਦੇ ਵਿੱਚ
ਇੱਕ ਦੂਜੇ ਤੇ ਚਿੱਕੜ ਸੁੱਟਣ ਲੱਗ ਪਈਆਂ। ਹੂੰ ਇਸ ਤੋਂ ਇਲਾਵਾ ਅਕਾਲੀ ਕਦੇ ਵਾਕਆਊਟ ਕਰ ਜਾਂਦੇ ਸੀ, ਕਦੇ ਅੰਦਰ ਚਲੇ ਜਾਂਦੇ ਸੀ। ਸਿਮਰਨਜੀਤ ਸਿੰਘ ਬੈਂਸ ਕਹਿੰਦਾ ਕਿ ਕੀ ਆ ਤਮਾਸ਼ਾ, ਸਾਡੇ MLA ਕਹਿੰਦਾ ਨਾਲੇ ਹਾਜ਼ਰੀ ਪਾ ਕੇ ਦਿਹਾੜੀ ਲਾ ਲੈਂਦੇ ਆ, ਦਿਹਾੜੀ ਬਣਾ ਲੈਂਦੇ ਆ, ਨਾਲੇ ਬਾਹਰ ਆ ਕੇ ਦੁਕਾਨ ਸਜਾ ਲੈਂਦੇ। ਉਹਦਾ ਇਸ਼ਾਰਾ ਇੱਧਰ ਹੀ ਸੀਗਾ, ਯਾਨੀ ਕਹਿਣ ਦਾ ਭਾਵ ਇਹ ਆ ਕਿ ਹਾਜ਼ਰੀ ਲਾ ਕੇ ਨਾਲੇ ਤੇ ਦਿਹਾੜੀ ਪਾ ਆਉਂਦੇ ਆ, ਨਾਲੇ ਇੱਥੇ ਲੋਕਾਂ ਨੂੰ ਵਿਖਾ ਦਿੰਦੇ। ਉਹ ਕਹਿੰਦਾ ਕਿ ਅਸੀਂ ਕੋਈ ਹਾਜ਼ਰੀ ਨਹੀਂ ਲਾਈ, ਸਾਡਾ ਸਿੱਧਾ ਵਿਰੋਧ ਆ, ਸਾਡੀ ਮੁਖਾਲਫ ਆ। ਔਰ ਤਨਖਾਹ ਵਧਾਉਣ ਦੇ ਮਾਮਲੇ ਦੇ ਵਿੱਚ ਵੀ ਬਲਵਿੰਦਰ ਬੈਂਸ ਨੇ ਸਿੱਧੇ ਤੌਰ ਤੇ ਸਟੈਂਡ ਲਿਆ। ਉਹਨੇ ਕਿਹਾ ਕਿ ਨਹੀਂ, ਮੈਂ ਤਾਂ ਉੱਠ ਕੇ ਚੱਲਿਆ ਭਾਈ, ਇਹ ਕੰਮ ਹੈ ਜਿਹੜਾ ਬਿਲਕੁਲ ਗਲਤ ਆ। ਸਿਮਰਨਜੀਤ ਸਿੰਘ ਬੈਂਸ ਨੇ ਵੀ ਚੈਲੰਜ ਕੀਤਾ। ਉਹ ਕਹਿੰਦਾ ਕਿ ਜੇ ਮੁੱਖ ਮੰਤਰੀ ਐਲਾਨ ਕਰ ਦੇਵੇ ਕਿ ਜਦ ਤੱਕ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੁੰਦਾ, ਕਿਸਾਨ ਜਿਹੜਾ ਸੌਖਾ ਨਹੀਂ ਹੁੰਦਾ, ਅਸੀਂ 1 ਰੁਪਈਏ ਤਨਖਾਹ ਤੇ ਕੰਮ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਾਈਨ ਮੈਂ ਕਰੂੰਗਾ। ਸੋ ਇਸ ਗੱਲ ਨੂੰ ਲੈ ਕੇ ਹੋਇਆ। ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਕਰਦੀ ਤੇ ਪਈ ਆ ਵਿਰੋਧ, ਪਰ ਉਹਨਾਂ ਖੁੱਲ ਕੇ ਨਹੀਂ। ਤੇ ਜਿਹੜਾ ਤੀਸਰਾ ਧੜਾ ਯਾਨੀ ਖੁਦ ਮੁਖਤਿਆਰ ਧੜਾ ਕਹਿ ਲਈਏ ਕਮਰ ਸੰਧੂ ਹੋਰਾਂ ਦਾ, ਤੇ ਕਮਰ ਸੰਧੂ ਹੋਰੀਆਂ ਜਿਹੜੇ ਉਹ ਤੇ ਆਪ ਹੀ ਇਸ ਕਮੇਟੀ ਦਾ ਹਿੱਸਾ ਸੀ ਜਿਨ੍ਹਾਂ ਨੇ ਸਿਫਾਰਿਸ਼ ਕੀਤੀ ਕਿ 2.5 ਗੁਣਾ ਤਨਖਾਹ ਵਧਾ ਦੇਣੀ ਚਾਹੀਦੀ ਆ। ਸਿੱਧਾ ਇਹਨਾਂ ਨੇ ਜਿਹੜਾ 2.5 ਗੁਣਾ ਦਾ ਇਜ਼ਾਫਾ ਕੀਤਾ। ਉਹ ਜਿਹੜੀ ਕਮੇਟੀ ਸੀ ਉਹਦੇ ਵਿੱਚ ਕਮਰ ਸੰਧੂ ਆਪ ਸੀਗਾ। ਹੁਣ ਸੁਖਪਾਲ ਖਹਿਰਾ ਕਹਿੰਦਾ ਜੀ ਕਿ ਦੇਖੋ ਪਹਿਲਾਂ ਲੋਕਾਂ ਦੇ ਬਕਾਏ ਦੇਣੇ ਚਾਹੀਦੇ ਆ, ਮੈਂ ਵਿਧਾਇਕਾਂ ਦੀ ਤਨਖਾਹ ਵਧਾਉਣ ਦੇ ਖਿਲਾਫ ਨਹੀਂ ਆ, ਪਰ ਪਹਿਲਾਂ ਲੋਕਾਂ ਦਾ ਹਿਸਾਬ ਕਿਤਾਬ ਚੁਕਤਾ ਕਰ ਦੇਣਾ ਚਾਹੀਦਾ। ਮਤਲਬ ਕਿ ਟੋਪੀ ਪਾ ਰਿਹਾ ਖਹਿਰਾ ਵੀ, ਮਿਸਟਰ ਖੁਦ ਮੁਖਤਿਆਰ, ਕਿ ਨਾ ਉਧਰ ਦੀ ਗੱਲ ਨਾ ਉਧਰ ਦੀ, ਕਿਉਂਕਿ ਕਮਰ ਸੰਧੂ ਵਿੱਚ ਆ ਉਸ ਕਮੇਟੀ ਦੇ। ਜੇ ਉਹ ਸਿੱਧੀ ਵਿਰੋਧਤਾ ਕਰਦਾ ਤੇ ਸਵਾਲ ਖੜਾ ਹੋਊਗਾ ਕਿ ਤੁਹਾਡਾ ਬੰਦਾ ਤੇ ਖੁਦ ਕਮੇਟੀ ਦਾ ਹਿੱਸਾ ਸੀ, ਕਿ ਉਹਨੇ ਸਹਿਮਤੀ ਜਤਾਈ ਹੈ ਜਾਂ ਅਸਹਿਮਤੀ ਦਿੱਤੀ ਹੈ। ਸਭ ਤੋਂ ਵੱਡਾ ਸਵਾਲ ਤੇ ਫਿਰ ਇਹ ਆ। ਔਰ ਉਧਰ ਅਕਾਲੀਆਂ ਨੇ ਵੀ ਅੱਜ 2-3 ਦਫਾ ਜਿਹੜਾ ਵਾਕਓਵਰ ਕੀਤਾ, ਵਾਕਆਊਟ ਕੀਤਾ, ਪਰ ਉਹਦੇ ਵਿੱਚ ਇੱਕ ਮੁੱਦਾ ਜਿਹੜਾ ਸਭ ਤੋਂ ਸੀਗਾ ਉਹ ਭਖਦਾ ਇਹੀ ਸੀਗਾ ਕਿ ਕਮਲਨਾਥ ਜੀ ਨੂੰ ਜਿਹੜਾ ਉੱਥੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾਇਆ। ਉਹਦੇ ਵਿੱਚ ਜਦੋਂ ਇਹਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਉਹਨੇ ਗੀਜ਼ੇ ਦੇ ਵਿੱਚੋਂ, ਤੁਹਾਨੂੰ ਪਤਾ ਹੀ ਹੋ ਕਿ ਉਹਦੇ ਗੀਜ਼ੇ ਦੇ ਵਿੱਚ ਮਾਲ ਪਤਾ ਕਾਫੀ ਹੁੰਦਾ। ਇਹ ਜਦੋਂ ਰੌਲਾ ਪਾਉਂਦੇ ਹੋ, ਇੱਕ ਵਾਰੀ ਉਹਨੇ ਕਹਿਤਾ ਸੀਗਾ ਕਿ ਆਹ ਜਿਹੜੇ ਰੇਟ ਮਾਫੀ ਵਾਲੇ ਸਾਰੇ ਨਾਂ ਮੇਰੇ ਕੋਲ ਆ, ਇਹ ਚੁੱਪ ਕਰ ਗਏ ਸੀ, ਸੁਸਰੀਆਂ ਗੁੱਸਾਉਂਦੇ। ਅੱਜ ਵੀ ਉਹਨੇ ਫੋਟੋ ਕੱਢਤੀ ਹੈ, ਕਹਿੰਦਾ ਕਿ ਆਹ ਦੇਖੋ ਕਮਲਨਾਥ ਸਾਨੂੰ ਨਹੀਂ ਪਤਾ ਕੌਣ ਆ, ਆਹ ਦੇਖੋ ਬਾਦਲ ਸਾਹਿਬ ਨੂੰ ਗੁਲਾਬ ਦੇ ਫੁੱਲ ਭੇਟ ਕਰਦੇ ਪਏ, ਕੀ ਮਾਜਰਾ। ਉਦੋਂ ਬਾਅਦ ਫਿਰ ਇਹ ਥੋੜੇ ਜਿਹੇ ਛਿੱਟੇ ਪੈ ਗਏ। ਤਾਂ ਖੈਰ ਇਹ ਤਨਖਾਹ ਦੇ ਵਾਧੇ ਵਾਲਾ ਤਾਂ ਹੁਣ ਸਾਰੇ ਪਾਸਿਓਂ ਹੀ ਨਖੇਦੀਜਨਕ ਮੁੱਦਾ ਬਣਿਆ ਪਿਆ। ਸਾਰੀ ਇਹਦੀ ਨਖੇਦੀ ਕਰਦੇ ਪਏ ਕਿ ਪੰਜਾਬ ਇੱਕ ਐਸਾ ਸੂਬਾ ਜਿੱਥੇ ਬਹੁਤ ਜ਼ਿਆਦਾ ਕਰਜ਼ਾ ਚੜਿਆ ਪਿਆ। ਇੱਥੇ ਮੁਲਾਜ਼ਮ ਹੈ ਜਿਹੜੇ ਉਹਨਾਂ ਦੇ ਮੇਰੇ ਖਿਆਲ ਦੇ ਨਾਲ ਡੀਏ ਦੇ ਪੱਤੇ ਵੀ ਵਿਚਾਰਿਆਂ ਦੇ ਜਿਹੜੇ ਆ ਉਹ ਰੁਲੇ ਪਏ ਆ। 4 ਏਰੀਅਰ ਹੈ ਜਿਹੜੇ ਉਹ ਅੜੇ ਪਏ ਆ। ਇੱਥੇ ਸਮੇਂ ਸਿਰ ਪੈਨਸ਼ਨਾਂ ਨਹੀਂ ਮਿਲਦੀਆਂ, ਆ ਜਿਹੜੀ ਦਿੰਦੇ ਆ 400-500 ਰੁਪਇਆ ਤਨਖਾਹ, ਸੌਰੀ ਪੈਨਸ਼ਨ, ਬੁਢਾਪਾ ਪੈਨਸ਼ਨ ਜਾਂ ਵਿਧਵਾ ਪੈਨਸ਼ਨ। ਸੋ ਮੁਲਾਜ਼ਮਾਂ ਨੂੰ ਵੇਲੇ ਸਿਰ ਤਨਖਾਹਾਂ ਤੱਕ ਨਹੀਂ ਮਿਲਦੀਆਂ, ਅਧਿਆਪਕਾਂ ਦੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ। ਤਾਂ ਇਹ ਦੂਸਰੇ ਪਾਸੇ ਇਹ ਇਜ਼ਾਫਾ ਜਿਹੜਾ ਉਹ ਇਸ ਸੂਰਤ ਦੇ ਵਿੱਚ ਨਹੀਂ ਸੀ ਕਰਨਾ ਚਾਹੀਦਾ। ਪਰ ਕਾਂਗਰਸੀ ਕਹਿੰਦੇ ਆ ਜਿਹੜੇ ਵਿਰੋਧ ਕਰਦੇ ਉਹ ਇਸ ਤਰ੍ਹਾਂ ਕਰਨ ਕਿ ਇਸ ਤਨਖਾਹ ਦਾ ਵਾਅਦਾ ਨਾ ਲੈਣ, ਪਰ ਹਰੇਕ ਵਿਧਾਇਕ ਹੈ ਜਿਹੜਾ ਕੋਈ ਸਰਦਾ ਪੁੱਜਦਾ ਥੋੜ੍ਹਾ ਆ, ਹਰੇਕ ਬੰਦੇ ਦੀਆਂ ਆਪਣੀਆਂ ਜ਼ਿੰਮੇਵਾਰੀਆਂ, ਹਰੇਕ ਬੰਦੇ ਦੇ ਆਪਣੇ ਖਰਚੇ ਆ। ਸੋ ਇਹ ਵਾਧਾ ਜ਼ਰੂਰੀ ਸੀਗਾ, ਕੁੱਲ ਮਿਲਾ ਕੇ ਵਾਧਾ ਹੋ ਗਿਆ। ਪਰ ਦੂਸਰੇ ਪਾਸੇ ਜੇ ਦੇਖੀਏ ਤੇ ਇਸ ਇਜਲਾਸ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਚੰਗੀ ਇਹ ਹੋਈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਇੱਕ ਮਤਾ ਪਾਇਆ ਗਿਆ। ਮਤੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਹੀ ਨੁਕਤਾ ਚੁੱਕਿਆ ਜਿਹੜਾ ਆਪਾਂ ਸਭ ਤੋਂ ਪਹਿਲਾਂ ਚੁੱਕਿਆ ਸੀਗਾ ਕਿ ਕਿਉਂ ਨਾ ਜ਼ਮੀਨ ਦਾ ਵਟਾਂਦਰਾ ਕਰ ਲਿਆ ਜਾਵੇ। ਹਾਲਾਂਕਿ ਇੱਕ ਦਿਨ ਫੇਸਬੁੱਕ ਤੇ ਇੱਕ ਸੱਜਣ ਨੇ ਮੇਰੇ ਨਾਲ ਵਾਹਵਾ ਕੀਤੀ ਇਸ ਮਾਮਲੇ ਤੇ ਕਿ ਤੁਸੀਂ ਗੁਰੂ ਨਾਨਕ ਦੀ ਧਰਤੀ ਵੰਡਦੇ ਹੋ। ਮੈਂ ਕਿਹਾ ਗੁਰੂ ਨਾਨਕ ਦੇਵ ਜੀ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਏ ਆ, ਤੇ ਕਿਉਂ ਹੁਣ ਸਾਰੇ ਉਹ ਦੇਸ਼ ਇੱਕੋ ਜਾਣਗੇ? ਕਦੇ ਨਹੀਂ ਹੋਣੇ। ਜਿਹੜੇ ਦੇਸ਼ ਟੁਕੜਿਆਂ 'ਚ ਵੰਡ ਕੇ ਅਲੱਗ-ਅਲੱਗ ਹੋ ਗਏ ਆ, ਇਹਦੇ ਨਾਲ ਚੰਗਾ ਕਿ ਜਿਹੜਾ ਘੱਟੋ-ਘੱਟ ਗਲਿਆਰਾ ਇੱਕ ਸਾਧਨ ਬਣਿਆ, ਇਹਦੇ ਤੇ ਕੋਈ ਹੋਰ ਕੱਲ ਨੂੰ ਕੋਈ ਸਾਜ਼ਿਸ਼ਨ, ਕੋਈ ਰੰਜਿਸ਼ਨ, ਕੋਈ ਐਸੀ ਗੇਮ ਲਾ ਦਿੱਤੀ ਜਾਵੇ, ਫਿਰ ਦੋਹਾਂ ਮਾਮਲਿਆਂ ਦੇ ਵਿੱਚ ਕੁੜੱਤਣ ਆ ਜਾਵੇ, ਉਹਦੇ ਨਾਲ ਚੰਗਾ ਵਟਾਂਦਰਾ ਕਰ ਲਿਆ ਜਾਵੇ। ਤਾਂ ਅੱਜ ਸੁਖਬੀਰ ਸਿੰਘ ਬਾਦਲ ਨੇ ਨੁਕਤਾ ਚੁੱਕਿਆ ਜਦੋਂ ਇਹਨਾਂ ਨੇ ਮਤਾ ਲਿਆਂਦਾ, ਤਾਂ ਫਿਰ ਇਹਨਾਂ ਨੇ ਇਹ ਵੀ ਮਤੇ ਦੇ ਵਿੱਚ ਐਡ ਕਰ ਲਈ ਚੀਜ਼ ਕਿ ਵਟਾਂਦਰਾ ਹੀ ਕਰ ਲਿਆ ਜਾਵੇ ਪੱਕਾ ਪਾਕਿਸਤਾਨ ਦੇ ਨਾਲ। ਉਹਨਾਂ ਨੂੰ ਉਨੀ ਜ਼ਮੀਨ ਦੇ ਦਿੱਤੀ ਜਾਵੇ, ਇੱਧਰੋਂ ਪਾਕਿਸਤਾਨ ਵਾਲਿਆਂ ਦੀ ਉਨੀ ਜ਼ਮੀਨ ਲੈ ਲਈ ਜਾਵੇ। ਤਾਂ ਖੈਰ ਇਹ ਮਤਾ ਪਾ ਦਿੱਤਾ, ਇਹ ਚੰਗੀ ਚੀਜ਼ ਆ। ਤੇ ਇਹਨਾਂ ਨੇ ਦੋਹਾਂ ਹੀ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ। ਵੈਸੇ ਤੇ ਥੋੜੇ ਦਿਨ ਪਹਿਲਾਂ ਇਹ ਕਹਿੰਦੇ ਸੀ ਕਿ ਸਾਜ਼ਿਸ਼ ਆ, ਅੱਜ ਇਹਨਾਂ ਨੇ ਇਸਤਕਬਾਲ ਕੀਤਾ ਇਸ ਪਹਿਲ ਦਾ ਔਰ ਧੰਨਵਾਦ ਕੀਤਾ ਉਹਨਾਂ ਦੇ ਵਜ਼ੀਰ ਆਜ਼ਮ ਦਾ ਤੇ ਸਾਡੇ ਵਜ਼ੀਰ ਆਜ਼ਮ ਦਾ। ਸੋ ਇਹ
ਗਤੀਵਿਧੀ ਸੀਗੀ। ਹੋਰ ਵੀ ਬਹੁਤ ਕੁਛ ਹੋਇਆ। ਸਾਧੂ ਸਿੰਘ ਧਰਮਸੋਤ ਉੱਤੇ ਬੋਲਦਾ ਸਪੀਕਰ ਨੂੰ CM ਹੀ ਕਹੀ ਜਾਂਦਾ ਸੀਗਾ। ਲੋਕੀ ਕਹਿੰਦੇ ਤੇਰਾ ਖਿਆਲ ਕਿੱਧਰ ਆ। ਤਾਂ ਇਹ ਉੱਥੇ ਇਜਲਾਸ ਜਿਹੜਾ ਸੀ ਇੱਕ ਦਿਨ ਦਾ ਸਮਾਪਤ ਹੋ ਗਿਆ। ਤੇ ਕੱਲ ਸ਼ਰਧਾਂਜਲੀ ਸਮਾਗਮ ਸੀਗਾ, ਅੱਜ ਰੌਲੇ ਰੱਪੇ ਵਾਲਾ ਸਮਾਗਮ ਸੀਗਾ। ਲੋਕੀ ਕਹਿੰਦੇ ਰਹੇ ਆ ਕਿ ਅਸੀਂ ਇਸ ਇਜਲਾਸ 'ਚ ਕੀ ਖੱਟਿਆ, ਤੇ ਸਰਕਾਰ ਕਹਿੰਦੀ ਕਿ ਹੁਣ ਅਸੀਂ ਤਨਖਾਹਾਂ ਵੱਧ ਲਵਾਂਗੇ, ਕੰਮ ਤੁਹਾਨੂੰ ਵੱਧ ਕਰਕੇ ਦਿਖਾਵਾਂਗੇ। ਉਹ ਕਿਹੜਾ ਕੰਮ ਕਰਦੇ ਆ ਦੇਖਦੇ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਤੇ ਕਹਿੰਦੇ ਆਖਿਰਕਾਰ ਕੋਲਿਆਂ ਵਾਲੀ ਨੇ ਹਥਿਆਰ ਸੁੱਟੇ, ਕੀਤਾ ਆਤਮ ਸਮਰਪਣ, ਭੇਜਿਆ ਜੇਲ੍ਹ। ਜਾਉਣਾ ਮੋੜ ਥੋੜੀ ਸੀਗਾ ਜਿਹੜਾ ਹਥਿਆਰ ਚੁੱਕ ਕੇ ਭੱਜਾ ਫਿਰਦਾ ਸੀਗਾ। ਉਹਦੇ ਜਾਨ ਬਚਾਉਂਦਾ ਫਿਰਦਾ ਸੀ। ਹੁਣ ਉਹਦੇ ਕੋਲ ਕੋਈ ਚਾਰਾ ਨਹੀਂ ਸੀ, ਕੋਈ ਉਹਦੇ ਕੋਲ ਹੀਲਾ ਨਹੀਂ ਸੀਗੇ। ਸਾਰੇ ਦਰਵਾਜ਼ੇ ਬੰਦ ਸੀ ਕਿਉਂਕਿ ਚਫੇਰੇ ਉਹਨੂੰ ਨਾ ਹੋ ਗਈ ਬੇਲ ਦੀ। ਤੇ ਬਾਦਲ ਸਾਹਿਬ ਇੱਥੇ ਪਰਸੋਂ ਆਏ ਸੀਗੇ। ਇਹਨਾਂ ਦੀ ਕੋਠੀ ਦੇ ਵਿੱਚ ਵਿਜੀਲੈਂਸ ਜਦੋਂ ਆਉਂਦੀ ਸੀ ਕਹਿੰਦੇ ਘਰੇ ਨਹੀਂ ਮਿਲਦਾ, ਕੋਈ ਫਾਟਕ ਬੰਦ ਪਿਆ। ਤੇ ਉਹ ਆਏ ਬਾਦਲ ਸਾਹਿਬ, ਉਹਨਾਂ ਨੇ ਨਾਲ ਦੀ ਨਾਲ ਕੋਈ ਗੂੰਜਾ ਵਜਾਇਆ ਕਾਰ ਦਾ, ਤੇ ਸਾਰੇ ਗੇਟ ਹੀ ਖੁੱਲ ਗਏ, ਘਰੇ ਟੱਬਰ ਬੈਠਾ ਸੀਗਾ। ਹੁਣ ਵਿਜੀਲੈਂਸ ਦੇ ਨਾਲੋਂ ਵੇਖ ਲਓ ਕਿ ਬਾਬੇ ਬਾਦਲ ਦੀ ਸ਼ਕਤੀ ਹੱਲ ਵੀ ਜ਼ਿਆਦੀ ਆ। ਤਾਂ ਫਿਰ ਉਸ ਤੋਂ ਬਾਅਦ ਇਹ ਕਿਆਫਾ ਸੀਗਾ ਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਆਉਂਤਿਆ ਗਿਆ ਔਰ ਜਲਦੀ ਹੀ ਦਿਆਲ ਸਿੰਘ ਕੋਲਿਆਂ ਵਾਲੀ ਸਮਰਪਣ ਕਰੂਗਾ ਔਰ ਸੰਕੇਤ ਦੇ ਦਿੱਤੇ ਸੀਗੇ ਪ੍ਰਕਾਸ਼ ਸਿੰਘ ਬਾਦਲ ਨੇ। ਇਹ ਹੁਣ ਸਾਡੇ ਵਰਗਿਆਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਸਰੈਂਡਰ ਕਰਵਾਉਗੇ ਹੁਣ। ਤਾਂ ਅੱਜ ਜਦੋਂ ਸਰੈਂਡਰ ਹੋਇਆ, ਇਹ ਦੇਖੋ ਨੇਤਾ ਸ਼ੈਤਾਨ ਦੀ ਟੂਟੀ ਕਿੱਡੀ ਹੁੰਦੀ ਆ। ਇਹ ਬੰਦਾ 4:45 ਵਜੇ ਕੋਰਟ ਦੇ ਵਿੱਚ ਪੇਸ਼ ਹੋਇਆ। 4:45 ਵਜੇ 5 ਵਜੇ ਜੱਜ ਉੱਠ ਜਾਣਾ ਹੁੰਦਾ ਤੇ 15 ਮਿੰਟ ਲਿਖਾ ਪੜਤੀ ਤੇ ਲੱਗ ਗਏ। ਤੇ ਜਿਹੜੀ ਵਿਜੀਲੈਂਸ ਸੀਗੀ ਉਹ ਉੱਥੇ ਪਹੁੰਚੀ ਹੋਈ ਨਹੀਂ, ਮਤਲਬ ਕਿ ਉਹਨਾਂ ਨੇ ਰਿਮਾਂਡ ਲਿਆ ਹੀ ਨਹੀਂ ਹੈ, ਇਹਨੂੰ ਸਿੱਧਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਕਾਰਨ ਇਹ ਹੋਇਆ ਕਿ ਵਿਜੀਲੈਂਸ ਜਿਹੜੀ ਆ ਉਹ ਸ਼ਾਇਦ ਇਹ ਵੇਖ ਕੇ ਇਹ ਸੋਚ ਕੇ ਚਲੇ ਗਈ ਕਿ ਹੁਣ 4 ਵੱਜ ਗਏ ਆ, ਦਿਆਲ ਸਿੰਘ ਕੋਲਿਆਂ ਵਾਲੀ ਤੇ ਨਹੀਂ ਹੋਊਗਾ। ਪਰ ਕਿਉਂਕਿ ਡੈਡਲਾਈਨ ਅੱਜ ਦੀ ਸੀਗੀ, 15 ਤਰੀਕ ਨੂੰ ਇਹਨੂੰ ਭਗੌੜਾ ਐਲਾਨ ਕਰ ਦੇਣਾ ਸੀਗਾ, ਇਹਨੇ ਆਉਣਾ ਹੀ ਆਉਣਾ ਸੀਗਾ। ਤਾਂ ਇਹਨੇ ਟਾਈਮ ਕੀ ਚੁਣਿਆ? 4:45 ਵਜੇ, ਜਦੋਂ ਵਿਜੀਲੈਂਸ ਹੈ ਨਹੀਂ ਸੀਗੀ, ਇਹਨੂੰ ਸਿੱਧਾ ਜੇਲ੍ਹ 'ਚ ਭੇਜ ਦਿੱਤਾ ਗਿਆ, ਰਿਮਾਂਡ ਤੋਂ ਬਚ ਗਿਆ। ਹੁਣ ਵਿਜੀਲੈਂਸ ਦੁਬਾਰਾ ਰਿਮਾਂਡ ਮੰਗੂਗੀ, ਦੁਬਾਰਾ ਰਿਮਾਂਡ ਮਿਲੂਗਾ। ਤਾਂ ਬਹਰਹਾਲ ਇਹ ਦਿਆਲ ਸਿੰਘ ਕੋਲਿਆਂ ਵਾਲੀ ਕਈ ਦਿਨ ਦੀ ਲੁਕਣ ਮਿਚੀ ਤੋਂ ਬਾਅਦ ਹੁਣ ਕਾਬੂ ਆ ਗਿਆ। ਪਰ ਦੇਖਦੇ ਹਾਂ ਕਿ ਕੀ ਬਣਦਾ। ਬਾਦਲ ਸਾਹਿਬ ਤੇ ਕਹਿ ਕੇ ਕਹਿੰਦੇ ਕਿ ਐਵੇਂ ਧੱਕਾ ਕਰੀ ਜਾਂਦੇ ਦਿਆਲ ਸਿੰਘ ਦੇ ਨਾਲ, ਇਹੋ ਜਿਹੀ ਤਾਂ ਕੋਈ ਗੱਲ ਹੀ ਹੈ ਨਹੀਂ ਗੀ। ਪਰ ਜੇ ਤੁਸੀਂ ਇੱਥੋਂ ਇਸ ਇਲਾਕੇ ਦੇ ਵਿੱਚੋਂ ਆ ਕੇ ਪੁੱਛੋਗੇ ਗਰਾਊਂਡ ਤੋਂ, ਤਾਂ ਚੀਜ਼ਾਂ ਹੋਰ ਹੀ ਨਿਕਲਦੀਆਂ। ਇੱਥੇ ਇੱਕ ਜਥੇਦਾਰ ਨਹੀਂ ਤੇ ਕਈ ਜਥੇਦਾਰ ਇਹੋ ਜਿਹੇ ਕੰਮ ਕਰਦੇ ਰਹੇ ਆ। ਇੱਥੇ ਸਾਡੇ ਇਲਾਕੇ ਦਾ ਇੱਕ ਹੋ ਰਿਹਾ ਚੇਅਰਮੈਨ, ਉਹਦੇ ਰਿਸ਼ਤੇਦਾਰਾਂ ਦੇ ਇੱਕੋ ਸੱਟੇ 4 ਨਿਯੁਕਤੀ ਪੱਤਰ ਫਰਜ਼ੀ ਪਾਏ ਗਏ। 4 ਅਧਿਆਪਕ ਲੱਗੇ ਸੀ। ਆ ਪਰਸੋਂ ਚੌਥ ਦੀ ਗੱਲ ਆ, ਖਬਰ ਲੱਗੀ ਸੀਗੀ। 4 ਨਿਯੁਕਤੀ ਪੱਤਰ ਫਰਜ਼ੀ ਔਰ 4 ਹੀ ਇੱਕੋ ਅਕਾਲੀ ਲੀਡਰ ਦੇ ਰਿਸ਼ਤੇਦਾਰ। ਤੇ ਆਪ ਹੀ ਅੰਦਾਜ਼ਾ ਲਾ ਲਓ ਮਲੋਟ ਲੰਬੀ 'ਚ ਇਹਨਾਂ ਨੇ ਕਿਸ ਤਰ੍ਹਾਂ ਦੇ ਚੰਨ ਚਾੜੇ ਹੋਣੇ ਆ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਸਿੱਧੂ ਵੱਲੋਂ ਕੈਪਟਨ ਨੂੰ ਦਿੱਤੇ ਕਾਲੇ ਪੱਤਰ ਨੇ ਹੁਣ ਪਾਇਆ ਪਵਾੜਾ। ਇਹ ਤਿੱਤਰ ਲੈ ਕੇ ਆਇਆ ਸੀਗਾ ਤੇ ਉਹ ਵੈਸੇ ਤਾਂ ਉਹ ਤਿੱਤਰ ਉਹ ਨਹੀਂ ਸੀਗਾ ਕਿ ਜਿਹੜਾ ਸਾਹ ਲੈਂਦਾ ਜਾਂ ਬੋਲਦਾ, ਉਹ ਮੋਮੈਂਟੋ ਟਾਈਪ ਦਾ ਸੀਗਾ। ਪਰ ਉਹ ਰੌਲਾ ਇਹ ਸੀਗਾ ਕਿ ਖੰਭ ਉਹਦੇ ਤੇ ਉਹ ਅਸਲੀ ਸੀਗੇ। ਹੁਣ ਜੇ ਅਸਲੀ ਸੀ ਇਹਦਾ ਮਤਲਬ ਕਿ ਮਾਰ ਕੇ ਉਹ ਬਣਾਏ ਹੋਣੇ ਆ। ਤਾਂ ਵਿੱਚ ਘਾਹ ਫੂਸ ਜਿਹਾ ਭਰ ਕੇ ਤੇ ਮੋਮੈਂਟੋ ਬਣਾਇਆ ਸੀਗਾ। ਲਿਆ ਕਹਿੰਦਾ ਕਿ ਇਹ ਸ਼ੌਕੀਨ ਨਹੀਂ ਕਾਫੀ, ਹਾਲਾਂਕਿ ਪਤਾ ਨਹੀਂ ਖਾਣ ਦੇ ਸ਼ੌਕੀਨ ਹੈ ਜਾਂ ਉਹ ਕਾਲੇ ਤਿੱਤਰ ਦੇ ਸ਼ੌਕੀਨ ਕਿਹਾ। ਕਹਿੰਦੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਾਂ ਟੈਲੀਫੋਨ ਤੇ ਵੀ ਹੈ ਜਿਹੜਾ ਉਹ ਕਾਲੇ ਤਿੱਤਰ ਦੀ ਰਿੰਗ ਟੋਨ ਲੱਗੀ ਆ। ਤਾਂ ਕਹਿਣ ਦਾ ਮਤਲਬ ਸੀ ਕਿ ਕਾਲਾ ਤਿੱਤਰ ਉਹਨਾਂ ਨੂੰ ਲੈ ਕੇ ਆਏ ਆ ਗਿਫਟ ਦੇ ਵਜੋਂ। ਪਰ ਹੁਣ ਰੌਲਾ ਪੈ ਗਿਆ, ਉਹਨਾਂ ਨੇ ਤਾਂ ਲਿਆ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਜਾਣੂ ਹੋਣਗੇ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਜੋ ਕਾਗਜ਼ੀ ਖਾਨਾ ਪੂਰਤੀਆਂ ਨੇ ਉਹ ਪੂਰੀਆਂ ਕਰੂੰਗਾ, ਫਿਰ ਉਸ ਤੋਂ ਬਾਅਦ ਲਊਂਗਾ। ਪਰ ਇਸ ਮਾਮਲੇ ਦੇ ਵਿੱਚ ਸਿੱਧੂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਅੱਜ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਇੱਕ ਸੰਸਥਾ ਜਿਹੜੀ ਕਿ ਜੰਗਲੀ ਜੀਵ ਇਹ ਅਧਿਕਾਰਾਂ ਲਈ ਜਾਂ ਸੁਰੱਖਿਆ ਲਈ ਜਿਹੜੀ ਲੜਦੀ ਝਗੜਦੀ ਆ, ਤਾਂ ਉਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਆ। ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਜੰਗਲੀ ਜੀਵ ਸੁਰੱਖਿਆ ਐਕਟ ਦੇ ਵਿੱਚ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਹੋ ਜਾਂਦੀ ਆ ਤਾਂ ਮੁਸ਼ਕਲਾਂ ਵੱਧ ਜਾਂਦੀਆਂ। ਹੁਣ ਸਿੱਧੂ ਵੈਸੇ ਕਹਿ ਸਕਦਾ ਕਿ ਤਿੱਤਰ ਕਿਹੜਾ ਇੱਥੇ ਅਸੀਂ ਆਪ ਮਾਰਿਆ, ਪਾਕਿਸਤਾਨੀਏ ਮਾਰਿਆ। ਤੇ ਚਲੋ ਇੰਨਾ ਹੀ ਮੰਨ ਲਓ ਕਿ ਪਾਕਿਸਤਾਨ ਨੇ ਆਪਣਾ ਨੁਕਸਾਨ ਹੀ ਕੀਤਾ, ਕਿ ਤਿੱਤਰ ਹੀ ਘਟਾਇਆ। ਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਭਾਈ, ਮੈਂ ਤਾਂ ਲੈ ਆਇਆ। ਹੁਣ ਭਾਵੇਂ ਕੁਛ ਨਹੀਂ ਹੈ, ਪਰ ਇੱਕ ਵਾਰੀ ਇਹਨੂੰ ਨਵਜੋਤ ਸਿੱਧੂ ਨੂੰ ਵਲਣ ਵਾਸਤੇ, ਇਹਦਾ ਅੱਗਾ ਵਲਣ ਵਾਸਤੇ ਯਤਨ ਜ਼ਰੂਰ ਕੀਤੇ ਜਾ ਰਹੇ ਆ। ਕਿਉਂਕਿ ਹਰਿਆਣਾ ਮੁੱਦਾ ਚੁੱਕਦਾ ਪਿਆ ਕਿ ਜੇ ਕਾਲਾ ਤਿੱਤਰ ਹੈ ਜਿਹੜਾ ਉਹ ਸਾਡਾ ਰਾਜ ਪੰਛੀ ਆ,
ਤਾਂ ਇਹ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ, ਇਹ ਵੀ ਹਰਿਆਣੇ ਦਾ ਇੱਕ ਵਲੰਟੀਅਰ ਹੈ ਨਰੇਸ਼ ਕਾਦੀਆ, ਤਾਂ ਲੱਗਦਾ ਇਹੋ ਆ ਕਿ ਪੂਰਾ ਵਿਉਂਤ ਕੇ ਇੱਕ ਘੇਰਾ ਪਾਇਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਨਵਜੋਤ ਸਿੱਧੂ ਜਿਹੜਾ ਕਾਬੂ ਕਰ ਲਿਆ ਜਾਵੇ। ਤਾਂ ਲੱਗਦਾ ਉਹ ਆ ਕਿ ਨਵਜੋਤ ਸਿੱਧੂ ਗਾਂ ਤੋਂ ਇਹ ਤਿੱਤਰ ਜਾਂ ਕੋਈ ਹੋਰ ਦੁੰਬਾ ਦੰਬਾ ਜਿੱਦਾਂ ਅੱਗੇ ਲੈ ਆਉਂਦੇ ਸੀ, ਇੱਕ ਤੇ ਪਤਾ ਨਹੀਂ ਜਾਨਵਰ ਕਿਉਂ ਲੈ ਕੇ ਆਉਂਦੇ ਆ। ਬਾਦਲ ਸਾਹਿਬ ਗਏ ਤੇ ਘੋੜਾ ਲੈ ਆਏ, ਕਦੇ ਦੁੰਬਾ ਲੈ ਆਏ, ਕਦੇ ਕੋਈ ਕੁਛ ਲੈ ਆਇਆ, ਕਦੇ ਕੋਈ ਕੁਛ ਲਿਆ। ਇੱਥੇ ਬੰਦਾ ਪੁੱਛੇ ਕਿ ਚਿੜੀਆ ਘਰ ਖੋਲਣਾ ਤੁਸੀਂ, ਉਹ ਮੈਨੂੰ ਨਹੀਂ ਲੱਗਦਾ ਕਿ ਜੇ ਸਿੱਧੂ ਹੁਣ ਦੁਬਾਰਾ ਜਾਊਗਾ ਤਾਂ ਤਿੱਤਰ ਬਟੇਰਾ ਲੈ ਕੇ ਆਊਗਾ, ਤਾਂ ਉੱਥੋਂ ਹੋਰ ਕੋਈ ਚੀਜ਼ ਲੈ ਕੇ ਆਊਗਾ, ਕਿਉਂਕਿ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਐਕਟ ਦੇ ਵਿੱਚ ਕਾਫੀ ਜ਼ਿਆਦਾ ਲਿਖਾ ਪੜ੍ਹੀ ਵਾਲਾ ਕੰਮ ਪੈਂਦਾ। ਤਾਂ ਇਹ ਲਿਖਾ ਪੜ੍ਹੀ ਕਿਉਂ ਨਹੀਂ ਹੋਈ ਉਦੋਂ? ਵੈਸੇ ਨਵਜੋਤ ਸਿੱਧੂ ਜੇ ਮੰਨ ਲਓ ਅਣਜਾਣ ਸੀਗਾ, ਇਹ ਵੀ ਤੇ ਸਵਾਲ ਉੱਠਦਾ ਨਾ ਕਿ ਤੁਸੀਂ ਕਸਟਮ ਵਾਲਿਆਂ ਤੋਂ ਪੁੱਛੋ ਕਿ ਤੁਹਾਨੂੰ ਉੱਥੇ ਤਣੀ ਤੇ ਲੀੜੇ ਸਿਕਾਉਣ ਲਈ ਥੋੜ੍ਹੀ ਰੱਖਿਆ, ਤੁਸੀਂ ਵੀ ਤੇ ਜਾਂਚ ਪੜਤਾਲ ਕਰ ਲਓ ਕਿ ਕਿੱਧਰ ਲੈ ਕੇ ਆ ਗਿਆ ਤਿੱਤਰ। ਤਾਂ ਇਹ ਸਵਾਲ ਉਹਨਾਂ ਤੇ ਵੀ ਕਰਨ, ਸਿੱਧੂ ਤੇ ਤਾਂ ਸਵਾਲ ਚੁੱਕੀ ਜਾਂਦੇ ਆ ਕਿ ਲੈ ਆ, ਉਹਨਾਂ ਤੇ ਵੀ ਸਵਾਲ ਚੁੱਕਣ ਜਿਹੜੇ ਉੱਥੇ ਮੂਹਰੇ ਖਲੋਤੇ ਆ ਕਿ ਭਾਈ ਤੁਹਾਨੂੰ ਇੱਥੇ ਚੈਕਿੰਗ ਵਾਸਤੇ ਅਸੀਂ ਰੱਖਿਆ, ਕੋਈ ਚਟਨੀ ਕੁੱਟਣ ਵਾਸਤੇ ਥੋੜ੍ਹੀ ਰੱਖਿਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਵੀ ਕਿਉਂਕਿ ਅੱਜ ਜਿਹੜਾ ਆਪਣਾ ਸ਼ੁੱਕਰਵਾਰ ਦਾ ਦਿਨ ਆ, ਸੋ ਸਰੋਤਿਆਂ ਦੀਆਂ ਕਾਲਾਂ ਵੀ ਆਪਾਂ ਲੈਣੀਆਂ ਆ। ਸੋ ਕੁਛ ਕੁ ਰਹਿ ਗਈਆਂ ਖਬਰਾਂ ਤੋਂ ਬਾਅਦ ਦੇ ਵਿੱਚ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤੇ ਵੀ ਕਾਲ ਕਰਕੇ ਪੰਜਾਬ ਭਰ ਦੀ ਸਿਆਸਤ ਦੇ ਬਾਰੇ ਜਿਹੜੇ ਤੁਹਾਡੇ ਨਾਲ ਸਵਾਲ ਪੁੱਛ ਸਕਦੇ ਨੇ। ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ, ਮਨਜੀਤ ਜੀ ਕੇ ਖਿਲਾਫ ਫਿਲਹਾਲ ਨਹੀਂ ਦਰਜ ਹੋਵੇਗੀ ਹੁਣ FIR। ਤਮਾਸ਼ਾ ਹੈ ਜਦੋਂ ਜੁਡੀਸ਼ਰੀ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਬਦਲ ਜਾਂਦੀਆਂ, ਇਸ ਤਰ੍ਹਾਂ ਹੀ ਲੱਗਦਾ ਕਿ ਇਹ ਅਜੀਬ ਜਿਹਾ ਤਮਾਸ਼ਾ ਚੱਲਦਾ ਪਿਆ। ਖੈਰ ਦੇਖ ਲਓ ਕਿ ਮਨਜੀਤ ਸਿੰਘ ਜੀ ਕੇ ਤੇ ਦੋਸ਼ ਲੱਗਦਾ, ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਹਦੇ ਦਲ ਵੱਲੋਂ, ਉਹਦੀ ਕਮੇਟੀ ਵੱਲੋਂ ਕੋਈ ਕੁਛ ਨਹੀਂ ਕਰਦਾ। ਮਾਮਲਾ ਅਦਾਲਤ 'ਚ ਜਾਂਦਾ, ਅਦਾਲਤ ਕਹਿੰਦੀ ਹੈ ਕਿ ਸਾਰਾ ਕੁਛ ਇਹਨਾਂ ਨੇ ਕੀਤਾ, ਔਰ ਜੋ ਸਫਾਈ ਦਿੰਦੇ ਆ ਉਹ ਵੀ ਫਰਜ਼ੀਵਾੜਾ, ਕਿਉਂਕਿ ਇਹਨਾਂ ਨੇ 51 ਲੱਖ ਦੇ ਗਬਨ ਵਾਲੀ ਇੱਕ ਰਸੀਦ ਪੇਸ਼ ਕਰ ਦਿੱਤੀ ਸੀ। ਦਿਲਚਸਪ ਗੱਲ ਆ ਕਿ ਉਹ ਦਮਦਮੀ ਟਕਸਾਲ ਵਾਲੇ ਜਿਹੜੇ ਬਾਬਾ ਹਰਨਾਮ ਸਿੰਘ ਧੁਮਾ, ਉਹਨਾਂ ਤੋਂ ਲਈ ਹੋਈ ਰਸੀਦ ਸੀਗੀ ਕਿ 51 ਲੱਖ ਰੁਪਇਆ ਜੀ ਕਾਰ ਸੇਵਾ 'ਚ ਪਾਇਆ ਨਾ। ਉਹ ਅਦਾਲਤ ਵਾਲਿਆਂ ਨੇ ਉਹ ਰਸੀਦ ਪਵਾ ਕੇ ਮਾਰੀ, ਉਹ ਕਹਿੰਦੀ ਕੱਚੀ ਰਸੀਦ ਹੁਣ ਤੁਸੀਂ ਲਈ ਫਿਰਦੇ ਹੋ, ਇਹ ਜਦੋਂ ਤੁਹਾਡੇ ਤੇ ਦੋਸ਼ ਲੱਗੇ, ਇੰਨੀਆਂ ਸੁਣਵਾਈਆਂ ਹੋਈਆਂ ਅਦਾਲਤ 'ਚ, ਉਦੋਂ ਸੁੱਤੇ ਹੋ ਤੁਸੀਂ। ਤਾਂ ਉਸ ਤੋਂ ਬਾਅਦ ਫਿਰ FIR ਦਾ ਹੁਕਮ ਹੋ ਗਿਆ ਕਿ ਇਹਨਾਂ ਤੇ FIR ਦਰਜ ਕਰੋ। ਹੁਣ ਦੱਸਦੇ ਕਿ ਭੱਜ ਕੇ ਮਨਜੀਤ ਸਿੰਘ ਜੀ ਕੇ ਤੇ ਇਹਦੇ ਸਾਥੀ ਆ ਜਿਹੜੇ ਉਹ ਸੈਸ਼ਨ ਕੋਰਟ ਤੇ ਚਲੇ ਗਏ ਆ। ਸੈਸ਼ਨ ਕੋਰਟ ਨੇ ਇੱਕ ਵਾਰੀ ਰੋਕ ਲਾ ਦਿੱਤੀ FIR ਦਰਜ ਕਰਨ ਤੇ ਅਗਲੀ ਸੁਣਵਾਈ ਆ ਜਿਹੜੀ ਉਹ ਇਸ ਮਾਮਲੇ ਦੀ ਹੁਣ 7 ਜਨਵਰੀ ਦੇ ਪਾ ਦਿੱਤੀ ਆ। ਤਾਂ ਫਿਰ ਵੀ ਸੁਣਵਾਈ ਤੇ ਹੋਣੀ ਆ। ਇਹ ਹੇਠਲੀ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਕੋਈ ਸੋਚ ਕੇ ਦਿੱਤਾ। ਜੇ ਸੈਸ਼ਨ ਚੋਂ ਨਾ ਰਾਹਤ ਮਿਲੀ ਹਾਈ ਕੋਰਟ ਚਲੇ ਜਾਣਗੇ, ਹਾਈ ਕੋਰਟ ਚੋਂ ਸੁਪਰੀਮ ਕੋਰਟ ਚਲੇ ਜਾਣਗੇ। ਪਰ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਬਣਾਉਗੀ, ਹਿਸਾਬ ਕਿਤਾਬ ਤੇ ਕਰਨੇ ਪੈਣੇ ਆ, ਕਿਉਂਕਿ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਹੈ, ਵੈਸੇ ਹੁਣ ਤੇ ਉਹਨਾਂ ਨੂੰ ਹਾਰੇ ਜਰਨੈਲ ਕਹਿਣਾ ਚਾਹੀਦਾ ਕਿਉਂਕਿ ਲੰਬੀ ਜਾ ਕੇ ਹਾਰ ਗਏ ਸੀਗੇ। ਤਾਂ ਉਹ ਜਿਹੜੇ ਹਾਰੇ ਹੋਏ ਜਰਨੈਲ ਸਿੰਘ ਹੈ, ਸ਼ਾਇਦ ਉੱਥੇ ਇੱਕ ਜਰਨੈਲ ਸਿੰਘ ਹੋ ਰਿਹਾ, ਉਹ ਪਤਾ ਨਹੀਂ ਕਿ ਉਹ ਆ ਕੇ ਹਾਰਿਆ ਜਰਨੈਲ ਸਿੰਘ ਆ। ਇਹਨਾਂ ਦੇ ਵਿੱਚੋਂ ਇੱਕ ਜਰਨੈਲ ਸਿੰਘ ਨੇ ਜਾ ਕੇ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਉਹਨਾਂ ਕੋਲ ਵੀ ਸ਼ਿਕਾਇਤ ਕਰ ਦਿੱਤੀ ਆ ਕਿ ਇਹਨਾਂ ਗੁਰਦੁਆਰਿਆਂ ਦਾ ਆਡਿਟ ਹੈ ਜਿਹੜਾ ਉਹ ਮਹੀਨੇ ਦੇ ਮਹੀਨੇ ਹੋਣਾ ਚਾਹੀਦਾ। ਤਾਂ ਉਹ ਵੀ ਕਹਿੰਦੇ ਆ, ਕਮਿਸ਼ਨ ਵਾਲੇ ਵੀ ਕਹਿੰਦੇ ਆ ਕਿ ਅਸੀਂ ਇਹਨੂੰ ਕਾਨੂੰਨੀ ਤੌਰ ਤੇ ਅੱਗੇ ਵਧਾਵਾਂਗੇ। ਕਹਿਣ ਦਾ ਮਤਲਬ ਇਹ ਕਿ ਜੋ ਇਹ ਕੰਪਲੇਂਟ ਕਰਕੇ ਆਏ ਆ, ਜੋ ਮੰਗ ਪੱਤਰ ਦੇ ਕੇ ਆਏ ਆ, ਤਾਂ ਉਹ ਇਸ ਗੱਲ ਤੇ ਰਾਜ਼ੀ ਹੋ ਗਏ ਆ ਕਿ ਅਸੀਂ ਇਹਨੂੰ ਅੱਗੇ ਕਾਰਵਾਈ ਲਈ ਲੈ ਕੇ ਜਾਵਾਂਗੇ। ਜੇ ਮੰਨ ਲਓ ਆਡਿਟ ਹੋਣ ਲੱਗ ਪਿਆ ਮਹੀਨੇ ਦਾ ਮਹੀਨੇ, ਮੈਨੂੰ ਲੱਗਦਾ ਕਿ ਇੱਕ ਦੂਜੇ ਨੂੰ ਧੱਕੇ ਮਾਰਿਆ ਕਰਨਾ ਇਹਨਾਂ। ਹੁਣ ਤੇ ਇੱਕ ਦੂਜੇ ਨੂੰ ਲੜਦੇ ਆ ਨਾ ਕਿ ਮੈਂ ਪ੍ਰਧਾਨ ਬਣਨਾ, ਮੁੜ ਕੇ ਸ਼ਾਇਦ ਧੱਕੇ ਮਾਰਿਆ ਕਰਨਗੇ ਤੂੰ ਬਣ ਜਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੂੰ ਇੱਕ ਹੋਰ ਝਟਕਾ, ਕਲਕੱਤਾ ਧੜੇ ਨੇ ਕੀਤੀ ਬਗਾਵਤ, ਬਾਦਲਾਂ ਤੋਂ ਮੁਕਤੀ ਦਾ ਐਲਾਨ। ਦੇਖੋ 16 ਤਰੀਕ ਨੂੰ ਇਹਨਾਂ ਨੇ ਐਲਾਨ ਕੀਤਾ ਹੋਇਆ, ਜਿਹੜੀ ਬਿਰਧ ਬ੍ਰਿਗੇਡ ਇਹਨਾਂ ਤੋਂ ਬਾਗੀ ਹੋਈ ਆ, ਬ੍ਰਹਮਪੁਰਾ ਹੋਇਆ, ਸੇਖਵਾਂ ਹੋਇਆ ਤੇ ਅਜਨਾਲਾ, ਇਹਨਾਂ ਤਿੰਨਾਂ ਨੇ ਜਿਸ ਤਰੀਕੇ ਦੀ ਬਗਾਵਤ ਕੀਤੀ ਆ ਉਹ ਇਹਨਾਂ ਤੋਂ ਸੂਤ ਨਹੀਂ ਆਈ ਮੁੜ ਕੇ। ਹਾਲਾਂਕਿ ਇਹਨਾਂ ਨੇ ਪਲੋਸਣ ਦਾ ਯਤਨ ਕੀਤਾ ਸੀਗਾ ਕਿ ਇਹ ਜਿਹੜੀ ਬਿਰਧ ਬ੍ਰਿਗੇਡ ਸਾਨੂੰ ਖੋਰਾ ਲਾਉਣ ਡਈ ਆ, ਕਿਸੇ ਤਰੀਕੇ ਨਾਲ ਟਿਕਾ ਲਈਏ, ਪਰ ਨਹੀਂ ਗੱਲ ਬਣੀ। ਹੁਣ ਉਹਨਾਂ ਨੇ 16 ਤਰੀਕ ਨੂੰ ਐਲਾਨ ਕਰਨਾ ਨਵੇਂ ਅਕਾਲੀ ਦਲ ਦਾ। ਉਹ ਤਾਂ ਕਹਿੰਦੇ ਕਿ ਅਕਾਲੀ ਦਲ ਨੂੰ ਸੁਰਜੀਤ ਹੀ ਕਰਨਾ, ਅਸਲੀ ਅਕਾਲੀ ਦਲ ਤੇ ਹੁਣ ਸਾਡਾ ਹੋਊਗਾ। ਤੇ ਅੱਜ ਉਹਨਾਂ ਨੂੰ ਹੁੰਗਾਰਾ ਵੀ ਮਿਲਿਆ ਕਿਉਂਕਿ ਜਿਹੜੇ ਇਹ ਮਨਜੀਤ ਸਿੰਘ ਕਲਕੱਤਾ ਜੀ ਸੀਗੇ, ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਆਲੂਵਾਲੀਆ ਜਿਹੜੇ ਉਹ ਉਹਨਾਂ ਦੇ ਨਾਲ ਖਲੋ ਗਏ, ਯਾਨੀ ਉਹਨਾਂ ਦਾ ਧੜਾ ਜਿਹੜਾ
ਉਹਨਾਂ ਦੀ ਸਪੋਰਟ ਤੇ ਚਲੇ ਗਿਆ ਤੇ ਉਹ ਇਸ ਗੱਲ ਤੋਂ ਫਿਰ ਆਸ਼ਾਸ਼ ਕਰ ਉੱਠੇ। ਉਹਨਾਂ ਨੇ ਕਾਫੀ ਤੱਤੀਆਂ ਟਕੋਰਾਂ ਵੀ ਕੀਤੀਆਂ। ਉਹ ਕਹਿੰਦੇ ਕਿ 1992 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕੌਣ ਜਾਣਦਾ ਸੀਗਾ, ਅਸੀਂ ਤੇ ਕਾਮਯਾਬ ਕੀਤਾ ਇਹਨੂੰ, ਅਸੀਂ ਉਹ ਕਾਮਯਾਬ ਕੀਤਾ। ਕਹਿੰਦੇ ਕਿ ਅਸੀਂ ਹੁਣ ਇਹਨੂੰ ਮਿਟਾਵਾਂਗੇ। ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤੇ, ਕਹਿੰਦੇ ਕਿ ਦੇਖੋ ਬਾਦਲ ਕਹਿੰਦਾ ਨਾ ਕਿ ਜਿਹਦੇ ਕੋਲ ਕਮੇਟੀ ਹੋਵੇ ਅਸਲੀ ਅਕਾਲੀ ਦਲ ਉਹੀ ਹੁੰਦਾ, ਕਹਿੰਦੇ ਹੁਣ ਇਹਦਾ ਕਮੇਟੀ ਵਾਲਾ ਚਾਹ ਵੀ ਅਸੀਂ ਲਾ ਦੇਣਾ ਜਲਦੀ। ਕਾਫੀ ਜੋਸ਼ ਦੇ ਵਿੱਚ ਨਜ਼ਰ ਆਈ ਆ ਬਿਰਧ ਬ੍ਰਿਗੇਡ। ਹੁਣ ਦੇਖੋ ਅੱਗੇ ਕੀ ਕਰਦੇ ਆ, ਪਰ ਜਿਸ ਤਰੀਕੇ ਦਾ ਉਹਨਾਂ ਨੂੰ ਹੰਗਾਰਾ ਮਿਲਣਾ ਚਾਹੀਦਾ ਸੀਗਾ ਪੂਰੇ ਪੰਜਾਬ 'ਚ ਜੇ ਲਾਈਏ ਤਾਂ ਪੂਰੇ ਪੰਜਾਬ 'ਚ ਤੇ ਨਹੀਂ ਮਿਲਿਆ। ਪਰ ਫਿਰ ਵੀ ਕਿਉਂਕਿ ਅੰਮ੍ਰਿਤਸਰ ਜਿਹੜਾ ਉਹ ਅਕਾਲੀ ਦਲ ਦਾ ਧੁਰਾ ਰਾਜਨੀਤੀ ਆ ਜਿਹੜੀ, ਉਹ ਜੇ ਦੇਖੀਏ ਕੇਂਦਰ ਉਹਦਾ ਅੰਮ੍ਰਿਤਸਰ ਹੀ ਬਣਦਾ ਤੇ ਅੰਮ੍ਰਿਤਸਰ ਹੀ ਕੇਂਦਰ ਹੁਣ ਉਹਨਾਂ ਦਾ ਬਣ ਗਿਆ। ਤਾਂ ਲੱਗਦਾ ਇਹੋ ਆ ਕਿ ਜਿਹੜੀ ਅੰਮ੍ਰਿਤਸਰ ਵਾਲੀ ਉਹ ਇੱਕ ਜਗ੍ਹਾ, ਹਾਲਾਂਕਿ ਦਰਬਾਰ ਸਾਹਿਬ ਮੁਕੱਦਸ ਜਗ੍ਹਾ, ਤਾਂ ਜਿਹੜੀ ਉਹ ਰਾਜਨੀਤਿਕ ਸ਼ਕਤੀ ਲੈਂਦਾ ਸੀ ਅਕਾਲੀ ਦਲ, ਤਾਂ ਉਹਦੇ ਵਿੱਚ ਸ਼ਰੀਕੇਬਾਜ਼ੀ ਹੈ ਜਿਹੜੀ ਉਹ ਉੱਠ ਪਈ ਆ। ਹੁਣ ਕਿੰਨਾ ਨੁਕਸਾਨ ਕਰਦੀ 16 ਤਰੀਕ ਤੋਂ ਸਾਫ਼ ਹੋ ਜਾਊਗਾ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਸਰੋਤਿਓ, ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ, ਤੁਸੀਂ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਤੁਸੀਂ ਹੁਣ ਕਾਲ ਕਰ ਸਕਦੇ ਹੋ ਨੰਬਰ 408 272 52 100 ਦੇ ਉੱਤੇ 4082725200 ਦੇ ਉੱਤੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ।
S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਸੀਰੋ ਟਰਾਂਸਪੋਰਟੇਸ਼ਨ ਇੰਕ ਓਕਲੈਂਡ ਵਾਲਿਆਂ ਨੂੰ ਇਸ ਮੌਕੇ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਓਕਲੈਂਡ ਪੋਰਟ ਤੋਂ ਰੋਜ਼ਾਨਾ ਦੇ ਮੰਟੀਕਾ, ਟ੍ਰੇਸੀ, ਸੈਕਰਾਮੈਂਟੋ, ਫ੍ਰੀਮੌਂਟ, ਸੈਨ ਹੋਜ਼ੇ ਦੇ ਲੋਡ ਹਨ। ਡਰਾਈਵਰਜ਼ $6000 ਪ੍ਰਤੀ ਮਹੀਨਾ ਤੇ ਓਨਰ ਆਪਰੇਟਰ $4000 ਪ੍ਰਤੀ ਵੀਕ ਬਣਾ ਸਕਦੇ ਹਨ। ਮੰਡੇ ਟੂ ਫਰਾਈਡੇ ਕੰਮ ਹੈ, ਵੀਕਐਂਡਸ ਆਫ ਹਨ। ਹੋਰ ਜਾਣਕਾਰੀ ਲਈ ਕਾਲ ਹੁੰਦਲ 510 344 8584 5103448584 ਜਾਂ 5107096093 510 709 6093। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਇੱਕ ਵਾਰੀ ਫੇਰ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਮਿੰਟੂ ਜੀ ਨੂੰ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈਗਾ ਜੀ 408 272 5200 4082725200। ਤੇ ਆਪਣੇ ਨਾਲ ਜਿਹੜੇ ਅੱਜ ਦੇ ਜਿਹੜੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਜੁੜੇ ਹੋਏ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਕਮੇਟੀ ਦਾ ਭਾਈ ਪੁੱਛਣਾ ਜੀ, ਉਹ ਕੰਵਰ ਸੰਧੂ ਕੀ ਆ ਠੀਕ ਠਾਕ ਹੈ? ਅੱਜ ਕੱਲ੍ਹ ਕੋਈ ਬਿਆਨ ਨਹੀਂ ਆ ਰਿਹਾ ਨਾ ਫੈਰੇ ਦੇ ਕੰਵਰ ਸੰਧੂ। ਨਹੀਂ ਠੀਕ ਹੈ ਜੀ, ਠੀਕ ਹੈ। ਉਹ ਜਦੋਂ ਤੁਰੇ ਉੱਥੋਂ ਤਲਵੰਡੀ ਸਾਬੋ ਤੋਂ ਉਦੋਂ ਕਮਰ ਸੰਧੂ ਨਾਲ ਸੀਗਾ, ਇਕੱਠੇ ਸੀਗੇ। ਤੇ ਅੱਜ ਮੇਰੇ ਖਿਆਲ ਦੇ ਨਾਲ ਇਜਲਾਸ 'ਚ ਹੋਣਾ ਕਮਰ ਸੰਧੂ। ਠੀਕ ਆ, ਉਹ ਗੋਡਿਆ। ਤੁਹਾਨੂੰ ਪਤਾ ਹੀ ਆ ਕਿ ਕਮਰ ਸੰਧੂ ਵੈਸੇ ਤੇ ਪਰਿਵਾਰਕ ਤੌਰ ਤੇ ਜੇ ਦੇਖੀਏ ਤੇ ਬਹੁਤ ਵੱਡੇ ਸਦਮੇ 'ਚੋਂ ਲੰਘਿਆ, ਪਰ ਹੁਣ ਉਹ ਆਪਦੀ ਉਹ ਰਾਜਨੀਤਿਕ ਹੋਂਦ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਆ। ਉਹ ਆਪਣਾ ਧੜਾ ਜਿਹੜਾ ਉਹ ਇਸ ਸਮੇਂ ਇੱਕ ਸਿਆਸੀ ਸੰਗਠਨ ਵੱਲ ਵੱਧਦਾ ਪਿਆ, ਉਹਦੇ ਵੱਲ ਪੂਰਾ ਜ਼ੋਰ ਸ਼ੋਰ ਨਾਲ ਧਿਆਨ ਦੇਣ ਡਏ ਆ। ਜੀ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਆਪਣੇ ਜੁੜੇ ਨੇ ਸੁਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਮਿੰਟੂ ਜੀ, ਮੇਰਾ ਤਾਂ ਸਵਾਲ ਇਹ ਹੈ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਸਵਾਲ ਇਹ ਕਰਨਾ ਚਾਹੁੰਦਾ ਵੀ ਅਗਰ ਸੁਖਬੀਰ ਬਾਦਲ ਰਾਮ ਰਹੀਮ ਤੋਂ 100 ਕਰੋੜ ਰੁਪਈਆ ਲੈਣ 'ਚ ਕਾਮਯਾਬ ਹੋ ਜਾਂਦਾ, ਕੀ ਉਹ ਮੁੱਖ ਮੰਤਰੀ ਬਣ ਜਾਂਦਾ? ਜੇ ਉਹ ਮੁੱਖ ਮੰਤਰੀ ਬਣ ਜਾਂਦਾ, ਕੀ ਹਰਿਮੰਦਰ ਸਾਹਿਬ ਜਾ ਕੇ ਜੁੱਤੇ ਨੂੰ ਪਾਸ਼ ਕਰਦਾ? ਇੱਦਾਂ ਮੇਰਾ ਸਵਾਲ ਇਹ ਹੈ। ਦੇਖੋ, ਹੁਣ ਇਹਦਾ ਜਵਾਬ ਮੈਂ ਤੇ ਕਿੱਦਾਂ ਦੇ ਸਕਦਾ, ਕਿਉਂਕਿ ਜਿਹੜੀ ਚੀਜ਼ ਹੋਈ ਨਹੀਂ ਹੈ ਉਹਨੂੰ ਚੀਜ਼ ਨੂੰ ਆਪਾਂ ਇਮੇਜਿਨ ਕਰਕੇ ਤੇ ਕੀ ਕਰਾਂਗੇ। ਜਿਹੜੀ ਚੀਜ਼ ਹੋਈ ਨਹੀਂ, ਜਿਹੜੀ ਚੀਜ਼ ਵਾਪਰੀ ਆ ਆਪਾਂ ਉਹਦੇ ਤੇ ਗੱਲ ਕਰੀਏ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ, ਕਿਉਂਕਿ ਇਹ ਤੇ ਹਾਲੇ ਤੱਕ ਇਨਵੈਸਟੀਗੇਸ਼ਨ 'ਚ ਵੀ ਚੀਜ਼ ਸਾਫ਼ ਨਹੀਂ ਹੋਈ ਕਿ 100 ਕਰੋੜ ਰੁਪਈਏ ਦੀ ਕੋਈ ਗੱਲ ਹੋਈ ਆ, ਕੀ ਬਾਤ ਹੋਈ ਆ। ਇਹ ਤੇ ਹਾਲੇ ਉਤਲੀਆਂ ਗੱਲਾਂ। ਜੇ ਕੋਈ ਚੀਜ਼ ਸਾਬਤ ਹੋ ਜਾਵੇ ਮੇਰੇ ਖਿਆਲ ਦੇ ਨਾਲ ਆਪਾਂ ਟਾਈਮ ਉਹਦੇ ਤੇ ਤਾਂ ਜਾਇਆ ਕਰੀਏ। ਇਮੈਜਿਨ ਕਰੀਏ ਤਾਂ ਫਿਰ ਇਮੈਜੀਨੇਸ਼ਨ ਦੇ ਵਿੱਚ ਤੇ ਬਹੁਤ ਕੁਛ ਆ ਜਾਂਦਾ। ਤੇ ਜੇ ਏਦਾਂ ਹੋ ਜਾਵੇ ਤੇ ਕੀ ਕਰੀਏ? ਫਿਰ ਇਹ ਵੀ ਇੱਕ ਸਵਾਲ ਉੱਠੂਗਾ ਕਿ ਤੁਹਾਨੂੰ ਜੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤੁਸੀਂ ਕੀ ਕਰੋਗੇ, ਜਾਂ ਮੈਨੂੰ ਕਹਿ ਦਿੱਤਾ ਜਾਵੇ। ਉਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ? ਹਾਂਜੀ ਮਿਹਰਬਾਨੀ। ਉਹ ਮੈਨੂੰ ਇਹ ਹੈ ਜੀ, ਜਿਹੜੇ ਸਿੱਧੂ ਸਾਹਿਬ ਹੈਗੇ ਆ ਉਹ ਸਟਾਰ ਕੰਪੇਨਰ ਸੀਗੇ ਤੇ ਉਹਨਾਂ ਦੀ ਵਜ੍ਹਾ ਕਰਕੇ ਹੀ, ਉਹਨਾਂ ਦੀ ਕੰਪੇਨ ਕਰਕੇ 5 ਸਟੇਟਾਂ ਦੇ ਵਿੱਚ ਕਾਂਗਰਸ ਨੂੰ ਕਾਮਯਾਬੀ ਮਿਲ ਗਈ ਆ। ਤੇ ਕੀ ਉਹਨਾਂ ਨੂੰ ਕ੍ਰੈਡਿਟ ਹੋਰ ਨਹੀਂ ਮਿਲਣਾ ਚਾਹੀਦਾ ਜ਼ਿਆਦਾ? ਤੇ ਦੂਜੀ ਗੱਲ ਇਹ ਵੀ ਜਿਹੜੇ ਖਹਿਰਾ ਸਾਹਿਬ ਹੈਗੇ ਆ, ਇਹ ਖੱਟਿਆ ਮੈਨੂੰ ਜਾਪਦਾ ਨਹੀਂ ਹੈ ਵੀ ਹੈ ਜੀ ਕਰਕੇ ਵੀ ਇਹਨਾਂ ਨੇ ਬੜੇ ਸੋਹਣੇ ਇਹਨਾਂ ਆਮ ਆਦਮੀ ਪਾਰਟੀ ਬਣਾਈ ਸੀ ਤੇ ਸਭ ਕੁਛ ਇਹਨਾਂ ਦਾ ਚਲੀ ਜਾਂਦਾ ਸੀਗਾ।
ਇਹ ਕੀ ਇਹਨਾਂ ਨੇ ਉਹ ਮੈਨੂੰ ਤਾਂ ਜਾਣਦਾ ਨਹੀਂ ਕੋਈ ਚੰਗਾ ਕੰਮ ਕੀਤਾ ਵੀ ਜਿਹੜਾ ਇਹ ਛਾਲ ਮਾਰ ਕੇ ਪਾਸੇ ਹੋ ਗਏ ਤੇ ਦੂਜੇ ਦੇ ਨਾਲ ਹੀ ਲੱਗੇ। ਤੇ ਹੁਣ ਉੱਥੋਂ ਜਗੀਰ ਕੌਰ ਜਿਹੜੀ ਆ ਉਹ ਬੀਬੀ ਜਗੀਰ ਕੌਰ ਜੀ ਉਹ ਪ੍ਰਸਤ ਤੋਂ ਜਿੱਤ ਗਏ। ਤੇ ਹੁਣ ਜੇ ਉੱਥੇ ਪ੍ਰਸਤ ਵਿੱਚ ਨਾ ਖੜੋਤੇ ਜਾ ਕੇ ਤੇ ਫਿਰ ਲੋਕੀ ਆਖਣਗੇ ਭੱਜ ਗਿਆ ਉੱਥੋਂ। ਜੀ ਧੰਨਵਾਦ ਜੀ, ਧੰਨਵਾਦ ਜੀ। ਜੀ ਇੱਕ ਤਾਂ ਪੁੱਛਿਆ ਜੀ ਜਿਹੜੇ ਸਿੱਧੂ ਸਟਾਰ ਕੈਂਪੇਨਰ ਸੀਗਾ ਵੀ ਉਹਨਾਂ ਨੇ ਕਾਂਗਰਸ ਲਈ ਜਿੱਤ ਹਾਸਲ ਕੀਤੀ ਹੈ ਤੇ ਦੂਜਾ ਖਹਿਰੇ ਵਾਲਾ ਤੇ ਨਾਲ ਹੀ ਜਗੀਰ ਕੌਰ। ਠੀਕ ਹੈ, ਜਗੀਰ ਕੌਰ ਦਾ ਮਸਲਾ ਤੇ ਹੁਣ ਦੇਖੋ ਹੱਲ ਹੋ ਗਿਆ ਇੱਕ ਵਾਰੀ ਹਾਈ ਕੋਰਟ ਚੋਂ। ਜੇ ਤੇ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਆ ਤੇ ਫਿਰ ਪਤਾ ਲੱਗੂਗਾ, ਨਹੀਂ ਤੇ ਉਹਨਾਂ ਨੂੰ ਰਾਹਤ ਆ। ਤੇ ਦੂਜੀ ਚੀਜ਼ ਜਿਹੜੀ ਆ ਕਿ ਨਵਜੋਤ ਸਿੱਧੂ ਨੇ ਜੋ ਕੰਪੇਨ ਕੀਤੀ ਇਹਦੇ ਚ ਕੋਈ ਸ਼ੱਕ ਨਹੀਂ, ਨਵਜੋਤ ਸਿੱਧੂ ਦੀ ਕੰਪੇਨ ਕਰਨ ਦਾ ਢੰਗ ਹੈ ਜਿਹੜਾ ਉਹ ਬਹੁਤ ਅਲੱਗ ਹੈ ਕਿ ਜਦੋਂ ਉਹ ਹਮਲਾਵਰ ਹੁੰਦਾ ਫਿਰ ਉਹ ਬਖੀਏ, ਜਿਵੇਂ ਆਪਾਂ ਕਹਿੰਦੇ ਨੇ ਬਖੀਏ ਉਧੇੜ ਤਾਂ ਉਹ ਉਧੇੜ ਦਿੰਦਾ। ਪਹਿਲਾਂ ਤੇ ਉਹ ਦੇਖੋ ਮਹਿਸੂਸੇ ਜੇ ਮਨ ਦੇ ਨਾਲ ਸੀਗਾ, ਹਿਮਾਚਲ ਚੋਂ ਗਿਆ ਨਹੀਂ, ਗੁਜਰਾਤ ਚ ਗਿਆ ਨਹੀਂ, ਇਹਨਾਂ ਦੇ ਨਾਲ ਦੇ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਾਂਦਾ ਨਹੀਂ। ਕਿਉਂ ਨਹੀਂ ਜਾਂਦਾ ਹੈ? ਅੰਦਰ ਖਾਤੇ ਦੀਆਂ ਤਾਰਾਂ ਹਾਲੇ ਵੀ ਉਹਨਾਂ ਦੇ ਨਾਲ ਜੁੜੀਆਂ। ਤਾਂ ਫਿਰ ਇਹਨੂੰ ਜਦੋਂ ਲਗਾਇਆ ਐਤਕੀ ਤਾਂ ਇਹਨੇ ਜਿਸ ਤਰੀਕੇ ਨਾਲ ਉੱਥੇ ਮੋਦੀ ਤੇ ਯੋਗੀ ਤੇ ਜਾਂ ਇਹਨਾਂ ਦੀ ਕੇਂਦਰ ਸਰਕਾਰ ਤੇ ਹਮਲੇ ਬੋਲੇ ਆ, GST ਨੂੰ ਲੈ ਕੇ, ਨੋਟਬੰਦੀ ਨੂੰ ਲੈ ਕੇ, ਰਾਫੇਲ ਨੂੰ ਲੈ ਕੇ, ਯੋਗੀ ਨੂੰ ਲੈ ਕੇ, ਉਹ ਚੀਜ਼ਾਂ ਨੇ ਬਹੁਤ ਪ੍ਰਭਾਵ ਪਾਇਆ। ਕਿਉਂਕਿ ਦੇਖੋ ਇੱਕ ਇਹ ਹੁੰਦਾ ਕਿ ਜਿੱਦਾਂ ਹੁਣ ਆਪਣੇ ਤੋਂ ਨਾਰਥ ਰੀਜਨ ਚ ਕੋਈ ਬੰਦਾ ਲੈ ਗਈ, ਆਪਾਂ ਮਿਜ਼ੋਰਮ ਚ ਜਾਂ ਛੱਤੀਸਗੜ੍ਹ ਦੇ ਵਿੱਚ, ਪਹਿਲੀ ਗੱਲ ਉਹਦੀ ਜਿਹੜੀ ਹਿੰਦੀ ਉਹ ਵੀ ਇੱਕ ਚੈਲੰਜ ਬਣ ਜਾਂਦੀ ਹੈ। ਜੀ ਇਹ ਵੀ ਇੱਕ ਬਹੁਤ ਮੁਹਾਰਤ ਆ ਕਿ ਹਿੰਦੀ ਹੋਵੇ, ਅੰਗਰੇਜ਼ੀ ਹੋਵੇ, ਪੰਜਾਬੀ ਹੋਵੇ, ਤਿੰਨਾਂ ਭਾਸ਼ਾਵਾਂ 'ਚ ਇਹ ਬਹੁਤ ਜ਼ਬਰਦਸਤ ਤਰੀਕੇ ਨਾਲ ਤਾਲਮੇਲ ਬਿਠਾਉਂਦਾ। ਤਾਂ ਆਪਣੀ ਗੱਲ ਜਦੋਂ ਆਪਾਂ ਐਕਸਪ੍ਰੈਸ ਕਰਦੇ ਹਾਂ ਤਾਂ ਉਹ ਵੀ ਬਹੁਤ ਮਾਇਨਾ ਰੱਖਦਾ। ਤਾਂ ਇਹਦੀ ਗੱਲ ਨੂੰ ਹਰੇਕ ਬੰਦਾ ਸੁਣਦਾ, ਕੋਈ ਸ਼ੱਕ ਨਹੀਂ ਪ੍ਰਭਾਵ ਇਹਦਾ ਵਧੀਆ ਗਿਆ। ਤਾਂ ਮੇਰੇ ਖਿਆਲ ਨਾਲ ਸਿਆਸੀ ਕੱਦ ਵੀ ਵਧੂਗਾ, ਪਰ ਇਹ ਨਹੀਂ ਹੁੰਦਾ ਕਿਉਂਕਿ ਕਾਂਗਰਸ ਦੇ ਵਿੱਚ ਆ, ਕਾਂਗਰਸੀ ਕੈਬਨਿਟ ਦਾ ਮੰਤਰੀ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਕੋਲ ਕੁਛ ਹੈ ਨਹੀਂ ਗਾ। ਹਾਲੇ ਬਹੁਤ ਕੁਛ ਹੈ ਇਹਦੇ ਕੋਲ, ਹਾਲੇ ਬਹੁਤ ਲੰਮਾ ਸਮਾਂ ਇਹਦੇ ਕੋਲ ਪਿਆ ਵੀ ਆ। ਜੇ ਆਪਾਂ ਕਹੀਏ ਕਿ ਉਹ ਕੰਪੇਨ ਕਰਕੇ ਆਇਆ, ਇਹਨੂੰ ਨਾਲ ਦੀ ਨਾਲ ਉਹ ਹੁਣ ਰਾਹੁਲ ਗਾਂਧੀ ਹੈ ਜਿਹੜਾ ਉਹ ਆਪਦਾ ਅਹੁਦਾ ਛੱਡ ਕੇ ਦੇ ਦੇਵੇ ਜਾਂ ਉਹਨੂੰ ਕੋਈ ਜਨਰਲ ਸੈਕਟਰੀ ਬਣਾ ਦੇਵੇ ਕਾਂਗਰਸ ਦਾ, ਉਹ ਮੁਸ਼ਕਲ ਹੈ ਹਾਲੇ। ਜਿਹੜੀ ਗੱਲ ਖਹਿਰੇ ਵਾਲੀ ਤੁਸੀਂ ਕਹੀ ਉਹ ਠੀਕ ਹੈ, ਇੱਕਦਮ ਠੀਕ ਆ, ਕਿਉਂਕਿ ਦੋਨਾਂ 'ਚ ਜਿਹੜੀ ਸ਼ਕਤੀ ਵੰਡੀ ਗਈ ਆ, ਨਾ ਤੇ ਹੁਣ ਉਹ ਕਾਮਯਾਬ ਹੁੰਦੇ ਦਿਖਦੇ ਆ, ਨਾ ਹੀ ਇਹ ਕਾਮਯਾਬ ਹੁੰਦੇ ਦਿਖਦੇ ਆ। ਤੇ ਜਿੱਦਾਂ ਛੋਟੇਪੁਰ ਤੇ ਭਗਵੰਤ ਮਾਨ ਨਾਲ ਇੱਕ ਗੁਪਤ ਮੀਟਿੰਗ ਦੀ ਚਰਚਾ ਸੁਣੀ ਆ, ਤੇ ਜੇ ਉਹ ਛੋਟੇਪੁਰ ਤੱਕ ਪਹੁੰਚ ਕਰ ਸਕਦੇ ਆ, ਤੇ ਭਗਵੰਤ ਮਾਨ ਨੇ ਹਾਲਾਂਕਿ ਪੁਸ਼ਟੀ ਵੀ ਕਰ ਦਿੱਤੀ ਆ ਕਿ ਮਿਲੇ ਆ, ਤਾਂ ਜੇ ਮੰਨ ਲਓ ਇਹ ਛੋਟੇਪੁਰ ਨੂੰ ਪਿਛਾ ਨੂੰ ਲੈ ਕੇ ਆਉਣ 'ਚ ਇੰਟਰਸਟ ਰੱਖਦੇ ਆ, ਤਾਂ ਫਿਰ ਦੂਸਰਿਆਂ ਨੂੰ ਕਿਉਂ ਨਹੀਂ? ਜੇ ਮੰਨ ਲਓ ਆਪਣੀਆਂ ਕੁਛ ਗਲਤੀਆਂ ਸੁਧਾਰ ਲੈਣ, ਉਹਨਾਂ ਦੀਆਂ ਸ਼ਰਤਾਂ ਮੰਨ ਲੈਣ, ਤਾਂ ਵਿੱਚੋਂ ਜਿਹੜਾ ਡਿਸਪਿਊਟ ਆ ਉਹ ਹੱਲ ਹੋ ਜਾਵੇ। ਤੇ ਜੇ ਸਾਰੇ ਇਕੱਠੇ ਹੋ ਜਾਣ, ਮੇਰੇ ਖਿਆਲ ਦੇ ਨਾਲ ਅੱਜ ਵੀ ਜੇ ਦੇਖੋਗੇ, ਜੇ ਇਹਨਾਂ ਦੀ ਸ਼ਕਤੀ ਵੰਡੀ ਨਾ ਹੋਵੇ ਤੇ ਅਕਾਲੀਆਂ ਨਾਲੋਂ ਬਿਹਤਰ ਪੋਜੀਸ਼ਨ 'ਚ ਖਲੋਤੇ ਆ ਅੱਜ ਵੀ। ਜੀ ਬਿਲਕੁਲ ਇਹ ਤਾਂ ਹੈ, ਪਰ ਮਿੰਟੂ ਜੀ ਇਹ ਵੀ ਪਤਾ ਹੈ ਵੀ ਜਦੋਂ ਇਹ ਸਾਰੇ ਜਣੇ ਨਾਲ ਸੀ ਉਦੋਂ ਇਹਨਾਂ ਵੱਲ ਨੂੰ ਨਹੀਂ ਸੀ ਮੂੰਹ ਕਰਦੇ, ਤੇ ਹੁਣ ਇਹ ਜਦੋਂ ਵੱਖਰੇ ਹੋਏ ਆ ਤੇ ਦੂਜਿਆਂ ਨੂੰ ਜਿਹੜਾ ਨਾਲ ਲੈ ਆਉਂਦੇ ਆ। ਆਈ ਥਿੰਕ ਸਿਆਸਤ ਇਹੀ ਇੱਕ ਅਜਿਹੀ ਚੀਜ਼ ਆ ਵੀ ਜਦੋਂ ਜਿੱਧਰ ਨੂੰ ਫਾਇਦਾ ਹੁੰਦਾ ਉੱਧਰ ਨੂੰ ਮੂੰਹ ਕਰ ਲੈਂਦੇ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਕਸਈਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਮਿੰਦਰ ਜੀ, ਮੈਂ ਸਵਾਲ ਇਹ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀਗਾ ਕਿ ਜਿਹੜੀਆਂ ਸਰਕਾਰਾਂ ਆ, ਜਿਹੜਾ ਪਰਗਾੜੀ ਕਾਂਡ ਆ, ਉਹਦੇ ਵਿੱਚ ਉਹਨਾਂ ਦੀ ਨੀਤ ਸਾਫ਼ ਨਹੀਂ। ਇੰਨੀ ਲੰਬੀ ਜਿਹੜੀ ਇਨਕੁਆਇਰੀ ਆ, ਜਾਂਚ ਆ, ਉਹਦੇ ਵਿੱਚ ਕੀ ਜਾਂਚ ਕਰ ਰਹੇ ਆ ਉਹ, ਜਦੋਂ ਕਿ ਜਿਹੜੇ ਦੋਸ਼ੀ ਆ ਸਿੱਧੇ ਖੜੇ ਨਜ਼ਰ ਆ ਰਹੇ ਆ। ਉਹਦੇ ਵਿੱਚ ਬਾਦਲ ਆ ਤੇ ਉਸ ਵੇਲੇ ਦਾ ਮੁਖੀ ਹੈਗਾ ਆ ਪੁਲਿਸ ਦਾ ਹੈੱਡ, ਤੇ ਜਿਹਨਾਂ ਨੇ ਗੋਲੀ ਚਲਾਈ ਆ, ਉਹ ਹੋਰ ਕੀ ਸਬੂਤ ਸਾਹਮਣੇ ਨਜ਼ਰ ਆ ਰਿਹਾ ਵੀ 2 ਬੰਦੇ ਮਾਰੇ ਗਏ ਗੋਲੀ ਚਲਾ ਕੇ, ਤੇ ਉਹ ਕੀ ਸਬੂਤ ਹੋਰ ਇਕੱਠਾ ਕਰ ਰਹੇ ਆ। ਉਹਨਾਂ ਤਿੰਨਾਂ ਨੇ ਬੰਦਿਆਂ ਵਿੱਚੋਂ ਸਵਾਲ ਪੁੱਛਿਆ ਜਾਵੇ, ਪਹਿਲਾਂ ਬਾਦਲ ਨੂੰ ਪੁੱਛਿਆ ਜਾਵੇ ਕਿ ਕੀ ਗੋਲੀ ਚਲਾਈ, ਉਹ ਨਹੀਂ ਕਹਿੰਦਾ, ਤੇ ਫਿਰ
ਮੁਖੀ ਨੂੰ ਪੁੱਛਿਆ ਜਾਵੇ ਕਿ ਕੀ ਤੈਂ ਗੋਲੀ ਚਲਾਈ ਆ, ਉਹ ਕਹਿੰਦਾ ਨਹੀਂ ਚਲਾਈ, ਤੇ ਫਿਰ ਪੁਲਿਸ ਜ਼ਿੰਮੇਵਾਰ ਆ। ਫਿਰ ਜਿਹੜਾ ਹੈਡ ਉਸ ਵੇਲੇ ਦਾ ਮੁਖੀ ਆ ਉਹਨੇ ਉਹਨਾਂ ਤੇ ਐਕਸ਼ਨ ਕਿਉਂ ਲਿਆ? ਗੱਲ ਸਿਰਫ ਇੰਨੀ ਕੀ ਆ, ਤੇ ਇਹ ਕੀ ਜਾਂਚ ਕਰ ਰਹੇ ਆ? ਇਹਦਾ ਮਤਲਬ ਇਹ ਆ ਵੀ ਸਰਕਾਰਾਂ ਜਿਹੜੀਆਂ ਉਹਦੀ ਨੀਤ ਸਾਫ਼ ਨਹੀਂ ਗੀ, ਉਹ ਇਨਸਾਫ ਦੇਣਾ ਨਹੀਂ ਚਾਹੁੰਦੀਆਂ। ਧੰਨਵਾਦ ਜੀ। ਮੇਰਾ ਇੰਨਾ ਕੁ ਸਵਾਲ ਆ। ਮਿੰਟੂ ਜੀ। ਹੈਲੋ, ਮੈਂ ਕਿਹਾ ਬਾਦਲ ਤਾਂ ਪਹਿਲਾਂ ਹੀ ਕਹਿ ਗਿਆ ਕਿ ਮੈਂ ਕੋਈ ਗੋਲੀ ਚਲਾਉਣ ਦਾ ਹੁਕਮ ਦਿੱਤਾ ਹੀ ਨਹੀਂ, ਤੇ ਸੁਖਬੀਰ ਬਾਦਲ ਕਹਿੰਦਾ ਮੈਂ ਇੱਥੇ ਹੈ ਹੀ ਨਹੀਂ। ਤੇ ਹਾਂ, ਜਿਹੜਾ ਤੁਸੀਂ ਹੁਣ ਨਾਂ ਲਿਆ ਜਾਂ ਜਿਹਦਾ ਜ਼ਿਕਰ ਕੀਤਾ ਕਿ ਪੁਲਿਸ ਦਾ ਹੈੱਡ, ਮੈਂ ਉਹਦਾ ਨਾਂ ਵੀ ਲੈ ਦਿੰਦਾ ਕਿ ਸੈਣੀ ਨੂੰ ਬੁਲਾਉਣਾ ਚਾਹੀਦਾ ਸੀ, ਕਿਉਂ ਨਹੀਂ ਬੁਲਾਉਂਦੇ ਪਏ? ਬਹੁਤ ਵੱਡਾ ਸਵਾਲ ਆ। ਇਹ ਲੱਗਦਾ ਹੋਇਆ ਕਿ ਘੱਟੇ ਕੌਡੀਆਂ ਰੋਲੇ ਜਾਂਦੇ ਪਏ। ਹੁਣ ਦੇਖੋ, ਸਮੇਤ ਸੈਣੀ ਨੇ ਚੱਕ ਕੇ ਤੇ ਪਟੀਸ਼ਨ ਪਾਤੀ ਇਹਨਾਂ ਦੇ ਖਿਲਾਫ ਕਿ ਜਿਹੜਾ ਸਿਟੀ ਸੈਂਟਰ ਘੁਟਾਲਾ, ਮੈਂ ਉਹਦੇ ਚ ਪਾਰਟੀ ਬਣਨਾ ਚਾਹੁੰਦਾ ਕਿਉਂਕਿ ਮੈਂ ਉਸ ਸਮੇਂ ਵਿਜੀਲੈਂਸ ਦਾ ਹੈੱਡ ਸੀਗਾ। ਹੁਣ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫਸਦਾ, ਉਹਦੀ ਮਸਾ ਜਾਨ ਛੁੱਟਦੀ ਪਈ ਆ ਕਿਉਂਕਿ ਕਲੋਜ਼ਰ ਰਿਪੋਰਟ ਦਾਖਲ ਕੀਤੀ ਆ ਇਹਨਾਂ ਨੇ, ਵਿਜੀਲੈਂਸ ਵਾਲਿਆਂ ਨੇ ਜਾ ਕੇ। ਉਹ ਕਲੋਜ਼ਰ ਰਿਪੋਰਟ ਨੂੰ ਚੈਲੰਜ ਕਰਦਾ ਪਿਆ ਕਿ ਮੇਰੇ ਕੋਲ ਬਹੁਤ ਕੁਝ ਅਲੱਗ ਪਿਆ ਜਿਹੜਾ ਕਿ ਮੈਂ ਤੁਹਾਨੂੰ ਸੌਂਪ ਸਕਦਾ, ਕਿ ਮੇਰੇ ਕੋਲ ਸਬੂਤ ਬਹੁਤ ਪਏ ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਮੁੱਖ ਸੂਤਰ ਆ, ਤਾਂ ਮੁੱਖ ਸੂਤਰ ਕੀ ਆ? ਉਹ ਇਹਨਾਂ ਨੂੰ ਸੂਤਰ ਕਰੀ ਜਾਂਦਾ ਕਿ ਆ ਜਾਓ, ਜੇ ਤੁਸੀਂ ਮੇਰੀ ਚੂੜੀ ਟੈਟ ਕਰੋਗੇ ਮੈਂ ਤੁਹਾਡੀ ਢਿਬਰੀ ਟੈਟ ਕਰ ਦੂੰ। ਜੀ ਜੀ ਜੀ। ਸੋ ਇਹੀ ਤੇ ਗੱਲ ਆ। ਦੇਖੋ ਵੀ ਹੁਣ ਵੈਸੇ ਦੇਖਿਆ ਜਾਵੇ ਤਾਂ ਬੜੀ ਜਲਦੀ ਵੀ ਤਾਰ ਪਿੱਡੋ ਜਿਹੜਾ ਹੈ ਪੂਰਾ ਬਰਗਾੜੀ ਦਾ ਮੋਰਚਾ ਵੀ ਇਸ ਤੋਂ ਬਾਅਦ 'ਚ ਹੋ ਹੀ ਕੇ ਆਇਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦਰਬਾਰ ਸਾਹਿਬ ਤੋਂ ਜਦੋਂ ਕੀਰਤਨ ਲਾਈਵ ਚੱਲਦਾ ਹਰ ਰੋਜ਼ ਸਵੇਰੇ, ਉਸ ਤੋਂ ਬਾਅਦ ਦੇ ਵਿੱਚ ਮੰਜੀ ਸਾਹਿਬ ਤੋਂ ਕਥਾ ਚੱਲਦੀ ਹੈ ਨਾ। ਕੱਲ ਕਥਾ ਕਰ ਰਹੇ ਸੀਗੇ ਸਵੇਰੇ ਬਾਬਾ ਹਰਨਾਮ ਸਿੰਘ ਜੀ ਧੁੰਮਾ। ਮੈਂ ਤਾਂ ਉਹਨਾਂ ਦੇ ਵਿਚਾਰ ਸੁਣ ਕੇ ਬਾਬਾ ਜੀ ਧੰਨ ਹੋ ਗਿਆ। ਉਹਨਾਂ ਨੇ ਜਿਹੜੀ ਭੂਮਿਕਾ ਬੰਨੀ ਅਕਾਲੀ ਦਲ ਦੇ ਬਾਰੇ 15 ਮਿੰਟ ਉਹਨੇ ਲਾਏ ਆ। ਅੱਜ ਆਪਣੇ ਪੰਜਾਬੀ ਰੇਡੀਓ ਤੇ ਲਾਈਵ ਚੱਲ ਰਿਹਾ ਸੀ, ਮੈਂ ਸੁਣ ਰਿਹਾ ਸੀਗਾ। ਉਹਨਾਂ ਨੇ ਗੁਰਬਾਣੀ ਦੀ ਗੱਲ ਘੱਟ ਤੇ ਅਕਾਲੀ ਦਲ ਦੀ ਸਥਾਪਨਾ ਦੀ ਗੱਲ ਦੇ ਪੁਲ ਬੰਨ੍ਹਤੇ ਆ। ਕੀ ਆਪਾਂ ਨੂੰ ਇਹ ਸ਼ੋਭਾ ਦਿੰਦਾ ਕਿ ਆਪਾਂ ਐਡੀ ਵੱਡੀ ਪਹਿਲਾਂ ਸੰਸਦ ਦੇ ਮੁਖੀ ਆ ਤੇ ਐਡੇ ਵੱਡੇ ਮਹਾਨ ਸਥਾਨ ਤੇ ਬਹਿ ਕੇ ਆਪਾਂ ਇੱਕ ਪਾਰਟੀ ਦੀ ਇੱਕ ਧਿਰ ਦੀ ਗੱਲ ਕਰ ਰਹੇ ਹਾਂ, ਗੁਰਬਾਣੀ ਦੀ ਗੱਲ ਛੱਡ ਕੇ? ਕੀ ਇਸ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਉਹਦੇ ਤੇ ਐਕਸ਼ਨ ਨਹੀਂ ਲੈਣਾ ਚਾਹੀਦਾ ਵੀ ਇਹ ਇਦਾਂ ਦੇ ਸਾਡੇ ਇੱਥੇ ਦਰਬਾਰ ਸਾਹਿਬ ਤੋਂ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ? ਇਹਦੇ ਬਾਰੇ ਤੁਹਾਡੇ ਕੀ ਵਿਚਾਰਾ ਦੱਸਿਓ, ਫੋਨ ਨਾ ਕੱਟਿਓ ਪਲੀਜ਼। ਨਹੀਂ ਸਰਦਾਰ ਸਾਹਿਬ, ਅਕਾਲੀ ਦਲ ਵੀ ਤੇ ਇੱਕ ਇਤਿਹਾਸ ਦਾ ਹਿੱਸਾ, ਸਿੱਖ ਇਤਿਹਾਸ ਦਾ ਮਾਣਮੱਤਾ ਇਤਿਹਾਸ ਆ, ਉਹਦੇ ਨਾਲ ਵੀ ਜੁੜਿਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਦੀ ਗੱਲ ਕਿਉਂ ਕਰਦੇ ਹੋ ਤੁਸੀਂ, ਕਿਉਂ ਨਾ ਕਰੀਏ। ਅਕਾਲੀ ਦਲ ਦੇ ਵਿੱਚ ਤੇ ਏਡੇ ਮਹਾਨ ਬੰਦੇ ਹੋਏ ਆ। ਜੇ ਆਪਾਂ ਲਾਈਏ ਸੁਰਮੁਖ ਸਿੰਘ ਝਬਾਲ ਸਿੰਘ ਹੋਰਾਂ ਤੋਂ ਲੈ ਕੇ ਬਾਬਾ ਖੜਕ ਸਿੰਘ ਹੋਰਾਂ ਤੋਂ ਲੈ ਕੇ ਯਾਨੀ ਕਰਤਾਰ ਸਿੰਘ ਹੋਰਾਂ ਤੋਂ ਲੈ ਕੇ ਸੰਤ ਫਤਿਹ ਸਿੰਘ ਹੋਰੀ, ਬਹੁਤ ਮਹਾਨ ਬੰਦੇ ਹੋਏ ਆ, ਬਹੁਤ ਮਹਾਨ ਮੋਰਚੇ ਲਏ ਅਕਾਲੀਆਂ ਨੇ। ਗੱਲ ਕਰਨੀ ਚਾਹੀਦੀ ਆ, ਗੱਲ ਕਰੋ ਦੱਬ ਕੇ, ਪਰ ਨਾਲ ਅਜੋਕੇ ਅਕਾਲੀ ਦਲ ਦੀ ਵੀ ਗੱਲ ਕਰੋ ਕਿ ਪੁਰਾਤਨ ਅਕਾਲੀ ਦਲ ਤੇ ਅਜੋਕੇ ਅਕਾਲੀ ਦਲ ਦੇ ਵਿੱਚ ਜਿਹੜਾ ਫਰਕ ਆ ਉਹ ਵੀ ਦੱਸੋ ਕਿ ਉਹ ਫਰਕ ਕਿਉਂ ਆਇਆ। ਅੱਜ ਇੱਕ ਅਕਾਲੀ ਦਲ ਦਾ ਸੁਪਰੀਮੋ ਆਪਣੇ ਗੁਨਾਹ ਬਖਸ਼ਾ ਰਿਹਾ ਜਾ ਕੇ ਉੱਥੇ ਲੋਕਾਂ ਦੇ ਜੋੜੇ ਝਾੜ ਕੇ, ਤਾਂ ਉਹ ਨਗਾਰ ਕਿਉਂ ਆਇਆ, ਉਹਦੀ ਵੀ ਗੱਲ ਕਰੋ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਦੀ ਗੱਲ ਨਾ ਕਰੋ, ਕਿਉਂਕਿ ਅਕਾਲੀ ਦਲ ਹੈ ਜਿਹੜਾ ਉਹ ਸਿੱਖੀ ਦਾ ਜਾਂ ਪੰਥ ਦਾ ਬਹੁਤ ਅਹਿਮ ਹਿੱਸਾ। ਇਹ ਚੀਜ਼ ਨਾ ਆਪਾਂ ਨੈਗਲੈਕਟ ਕਰ ਸਕਦੇ, ਨਾ ਹੋਊਗੀ ਇਤਿਹਾਸ ਦੇ ਵਿੱਚ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਵਰਤਿਆ ਇੱਕ ਪਰਿਵਾਰ, ਉਹਦੀ ਗੱਲ ਕਰਨੀ ਚਾਹੀਦੀ ਹੈ। ਹਰਨਾਮ ਸਿੰਘ ਧੁੰਮਾ ਕਦੇ ਨਹੀਂ ਕਰਨਗੇ ਕਿਉਂਕਿ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਇਹਨਾਂ ਦੀ ਸਾਈਡ ਲੈਂਦੇ ਆ। ਤੇ ਰਹੀ ਗੱਲ ਕਮੇਟੀ ਦੀ, ਕਮੇਟੀ ਹੁਣ ਜਦੋਂ ਬਾਦਲ ਸਾਹਿਬ ਤੇ ਕਹਿੰਦੇ ਆ, ਕੱਲ ਉੱਤੇ ਆਏ ਸੀਗੇ ਜਦੋਂ ਕੋਲਿਆਂ ਵਾਲੀ, ਉਹ ਕਹਿੰਦੇ ਕਿ ਅਕਾਲੀ ਦਲ ਹੁੰਦਾ ਹੀ ਉਹ ਆ ਜਿਹਦੇ ਥੱਲੇ ਇਹ ਜਿਹੜਾ ਹੋਵੇ ਕਮੇਟੀ ਦਾ ਸੰਚਾਲਨ ਹੋਵੇ। ਤਾਂ ਹੁਣ ਅਕਾਲੀ ਦਲ ਦੇ ਹੇਠ ਕਮੇਟੀ ਦਾ ਸੰਚਾਲਨ ਆ, ਤੇ ਕਮੇਟੀ ਕਿਵੇਂ ਬੋਲੂਗੀ? ਜਿਹੜਾ ਕਮੇਟੀ ਬੰਦਾ ਦੇਖੂਗੀ ਕਿ ਇਹ ਬੰਦਾ ਅਕਾਲੀ ਦਲ ਦੇ ਹੱਕ 'ਚ ਬੋਲਦਾ ਪਿਆ, ਤੇ ਕਮੇਟੀ ਉਹਨੂੰ ਕਿਵੇਂ ਰੋਕੂਗੀ? ਕਮੇਟੀ ਤਾਂ ਕਹਿੰਦੀ ਹੈ ਕਿ ਅਕਾਲੀ ਦਲ ਦੇ ਹੱਕ 'ਚ ਬੋਲੋ, ਤੇ ਫਿਰ ਅਸੀਂ ਆ ਜਿਹੜੇ ਉਹ ਤੁਹਾਡੇ ਨਾਲ ਖਲੋਤੇ ਆ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਬੇਨਤੀ ਆ ਬਈ ਦੇਖੋ, ਜਿਹੜੇ ਕਹਿੰਦੇ ਨਾ ਵੀ ਆ ਸਾਰੇ MLA A to Z ਸਾਰੀਆਂ ਪਾਰਟੀਆਂ ਦੇ, ਆਪ ਵਾਲੇ ਵੀ ਤੇ ਜਿਹੜੇ ਕਾਂਗਰਸ ਵਾਲੇ ਵੀ ਤੇ ਅਕਾਲੀ ਵੀ, ਹੱਥ ਜੋੜ ਕੇ ਕਹਿੰਦੇ ਆ
ਬੇਨਤੀਆਂ ਕਰਦੇ ਵੀ ਅਸੀਂ ਤੁਹਾਡੀ ਸੇਵਾ ਕਰਾਂਗੇ, ਸੇਵਾ ਕਰਨ ਦਾ ਮੌਕਾ ਦਿਓ। ਇਹਨਾਂ ਦੇ ਵੇਖੋ ਆ ਜਿਹੜਾ ਇਹਨਾਂ ਨੇ ਇਜਲਾਸ ਮੰਗਾਇਆ ਸੀਗਾ, ਸੱਦਿਆ ਸੀ, ਉਹਦੇ 'ਚ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾਈਆਂ, ਜਦੋਂ ਕਿ ਇਹਨਾਂ ਨੂੰ ਹਰ ਇੱਕ ਸਹੂਲਤ ਮਿਲਦੀ ਆ, ਫੋਨ ਤੀਕ, ਲਟਰ ਪਟਰਮ, ਜਦੋਂ ਤੀਕ ਕਿ ਮਰਨ ਤੀਕ ਵੀ ਇਹਨਾਂ ਦਾ ਸਾਰਾ ਸਮਾਨ ਉਹ ਸਰਕਾਰੀ ਖਜ਼ਾਨੇ 'ਚੋਂ ਜਾਂਦਾ ਹੈ ਨਾ। ਇਹਨਾਂ ਨੂੰ ਇਹ ਤਾਂ ਚਾਹੀਦਾ ਵੀ ਭਾਈ ਵੇਖੋ ਜਿਹੜੇ ਅਧਿਆਪਕ ਹੈ ਜਿਨ੍ਹਾਂ ਨੇ ਪੜ੍ਹਾ ਕੇ ਤੁਹਾਨੂੰ ਇਹ ਸਿੱਖਿਆ ਦਿੱਤੀ ਆ ਜਾਂ ਆਉਣ ਵਾਲਾ ਭਵਿੱਖ ਸਾਜਣਾ, ਦੇਸ਼ ਦਾ ਭਵਿੱਖ ਹੋਣਾ ਹੈ, ਤੇ ਉਹਨਾਂ ਦੀਆਂ ਤਨਖਾਹਾਂ ਤੁਸੀਂ ਘਟਾਈ ਜਾਂਦੇ ਆ, ਤੇ ਤੁਸੀਂ ਉਹਨਾਂ ਦੀਆਂ ਤਨਖਾਹਾਂ ਕਿਉਂ ਨਹੀਂ ਵਧਾਉਂਦੇ? ਤੇ ਦੂਜੇ ਪਾਸੇ ਕਹਿੰਦੇ ਨੇ ਸਾਡੇ ਤੇ ਕਰਜ਼ਾ, ਅਸੀਂ ਫਲਾਣੇ ਨੂੰ ਵਜ਼ੀਫਾ ਨਹੀਂ ਦੇ ਦਿੰਦੇ, ਵਿਦਿਆਰਥੀਆਂ ਨੂੰ ਫਲਾਣੇ ਸਕੂਲ ਨਹੀਂ ਬਣਾ ਸਕਦੇ। ਇਸੇ ਤੇ ਕਮੈਂਟ ਕਰੋ ਜੀ ਮਾੜਾ ਜਿਹਾ। ਜੀ ਧੰਨਵਾਦ ਜੀ। ਨਹੀਂ ਕਮੈਂਟ ਤੇ ਆਪਾਂ ਕੀਤੇ ਸਰਦਾਰ ਜੀ, ਆਪਾਂ ਅੱਗੇ ਵੀ ਕਮੈਂਟ ਕੀਤੇ, ਹੋਰ ਕਰ ਦਿੰਦੇ ਕਮੈਂਟ, ਪਰ 5-7 ਕਰਾ ਲਓ। ਪਰ ਰੌਲਾ ਇਹ ਆ ਕਿ ਦੇਖੋ ਕਿੱਡੀ ਅੰਨੀ ਮੱਚੀ ਹੈ ਇਸ ਮੁਲਕ ਦੇ ਵਿੱਚ ਕਿ ਜੇ ਮੰਨ ਲਓ ਮਜ਼ਦੂਰ ਆ ਉਹ ਕਿਸਾਨ ਦੇ ਕੋਲ ਕੰਮ ਕਰਦਾ, ਤਾਂ ਕਿਸਾਨ ਜਿਹੜਾ ਹੈ ਉਹਦੀ ਕਰਦਾ ਮਜ਼ਦੂਰੀ ਤੇ ਕਿ ਭਾਈ ਤੈਨੂੰ ਇੰਨੇ ਦੇਊਗਾ, ਜਾਂ ਦੋਨਾਂ ਦੇ ਵਿੱਚ ਨੈਗੋਸ਼ੀਏਸ਼ਨ ਕੋਈ ਹੋ ਜਾਂਦੀ ਆ। ਜੇ ਕੋਈ ਕਾਰਖਾਨੇ 'ਚ ਉੱਥੇ ਕਾਰਖਾਨੇਦਾਰ ਜਿਹੜੇ ਉਹ ਤੈਅ ਕਰ ਲੈਂਦੇ, ਜਾਂ ਸਰਕਾਰ ਮਜ਼ਦੂਰੀ ਤੈਅ ਕਰਕੇ ਦਿੰਦੀ ਹੈ ਕਿ ਤੁਹਾਨੂੰ ਇੰਨੀ ਦੇਣੀ ਹੈ, ਯਾਨੀ ਮਿਨੀਮਮ ਵੇਜ ਜਿਹੜਾ ਉਹ ਇੰਨਾ ਰਹੂਗਾ। ਜੇ ਕੋਈ ਬੰਦਾ ਸਰਕਾਰੀ ਨੌਕਰ ਹੈ ਤਾਂ ਸਰਕਾਰ ਨਿਸ਼ਚਿਤ ਕਰਦੀ ਹੈ। ਜੇ ਤੁਸੀਂ ਕਿਸੇ ਦਫ਼ਤਰ 'ਚੋਂ ਜਾਂ ਕੋਈ ਟਰੱਕ ਚਲਾਉਂਦੇ ਹੋ ਤਾਂ ਉਹ ਇਸ ਤਰ੍ਹਾਂ ਜਿਹੜੀ ਆ ਤਨਖਾਹ ਨਿਸ਼ਚਿਤ ਹੁੰਦੀ ਹੈ, ਸਰਕਾਰ ਕਰਦੀ ਹੈ ਜਾਂ ਕੰਪਨੀ ਕਰਦੀ ਹੈ ਤੁਹਾਡੀ। ਕਦੇ ਇਹ ਹੋਇਆ ਕਿ ਆਪ ਬੰਦੇ ਉੱਠਣ ਤੇ ਕਹਿਣ ਕਿ ਅਸੀਂ ਇੰਨੀ ਤਨਖਾਹ ਵਧਾ ਲਈ, ਔਰ ਸਾਰੀਆਂ ਪਾਵਰਾਂ ਹੀ ਉਹਨਾਂ ਦੇ ਕੋਲ ਹੋਣ? ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਨਹੀਂ ਕਿਸੇ ਮੁਲਕ ਦੇ ਵਿੱਚ ਬਚੀ ਹੋਊਗੀ, ਔਰ 2.5 ਗੁਣਾ ਜ਼ਿਆਦਾ ਚੱਕ ਕੇ ਵਧਾ ਦੇਣੀ। ਔਰ ਤੁਸੀਂ ਇਹ ਦੇਖੋ ਲੁੱਟ ਦਾ ਨਾ ਸਰਦਾਰ ਸਾਹਿਬ ਪੈਮਾਨਾ ਦੇਖੋ ਲੁੱਟ ਦਾ, ਕਿ ਮੇਰੇ ਕੋਲ ਟੈਲੀਫੋਨ ਹੈ ਜਿਹਦੇ ਤੇ ਹੁਣ ਰਾਜ ਕਰਨਵੀਰ ਨੇ ਕਾਲ ਕੀਤੀ ਆ, ਇਹਦੇ ਵਿੱਚ ਮੈਂ ਮਹੀਨੇ ਦਾ ਇੱਕ 299 ਰੁਪਏ ਦਾ ਪੈਕ ਪਵਾਉਣਾ। ਹਾਲਾਂਕਿ ਮੈਨੂੰ ਬਹੁਤੀ ਜਾਣਕਾਰੀ ਨਹੀਂ, ਉਹ ਮੇਰੀ ਘਰ ਵਾਲੀ ਉੱਥੇ ਹੀ ਕਰ ਲੈਂਦੀ ਆ, ਆਨਲਾਈਨ ਹੀ ਸਾਰਾ ਕੁਛ। ਤਾਂ ਦੇਖੋ 299 ਦਾ ਪੈਕ ਪੈਂਦਾ, ਉਹਦੇ ਚ ਅਨਲਿਮਿਟਿਡ ਕਾਲਿੰਗ ਆ ਮੈਨੂੰ। ਮੈਂ ਚਾਹੇ ਛੱਤੀਸਗੜ੍ਹ ਕਰਾਂ, ਝਾਰਖੰਡ ਕਰਾਂ, ਤਮਿਲਨਾਡੂ ਚ ਕਰਾਂ, ਕਿਤੇ ਕਰਾਂ, ਮਹੀਨੇ ਚ ਅਨਲਿਮਿਟਿਡ ਕਾਲਿੰਗ ਆ। ਔਰ ਮੇਰੇ ਖਿਆਲ ਦੇ ਨਾਲ 2 GB ਡੇਲੀ ਦਿੰਦੇ ਆ ਨੈਟ, 3 GB ਸ਼ਾਇਦ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਮੇਰਾ 299 ਚ ਸਾਰਨ ਡਿਆ, ਤੇ ਇਹਨਾਂ ਨੂੰ ਕਿੰਨਾ ਦਿੱਤਾ ਜਾ ਰਿਹਾ? 15,000 ਟੈਲੀਫੋਨ ਪਤਾ। ਦੱਸੋ ਵੀ ਇੰਡੋਨੇਸ਼ੀਆ ਚ ਫੋਨ ਲਾ ਕੇ ਬੈਠੇ ਰਹਿੰਦੇ ਕਿੱਥੋਂ ਪੈ? 15,000 ਦਾ ਟੈਲੀਫੋਨ ਪਤਾ। ਇਹਨਾਂ ਨੂੰ ਜੀਓ ਵਾਲਾ ਸਿਮ ਦੇ ਦਿਓ ਕਿ ਲਓ ਚੱਕੋ ਬਾਈ, ਫ੍ਰੀ ਹੈ ਤੁਹਾਨੂੰ ਜਨਤਾ ਵੱਲੋਂ, ਕਰੀ ਚਲੋ ਜਿੰਨੀ ਮਰਜ਼ੀ ਕਾਲਿੰਗ ਕਰਨੀ। ਤੋ ਇਹ ਆਪਣੇ ਆਪ ਦੇ ਵਿੱਚ ਲੁੱਟ ਦਾ ਪੈਮਾਨਾ ਦੇਖੋ। ਜਿਹੜਾ ਇਹਨਾਂ ਦਾ ਸਫਰੀ ਭੱਤਾ, ਉਹਦੇ ਵਿੱਚ ਵੀ ਹੇਰ ਫੇਰ ਆ। ਫਿਰ ਜਿਹੜੀਆਂ ਲੌਗ ਬੁੱਕ ਨੇ ਉਹਨਾਂ ਦੇ ਵਿੱਚ ਵੀ ਗੜਬੜੀ ਹੋ ਜਾਂਦੀ ਆ, ਕਿਉਂਕਿ ਅੱਗੇ ਇੱਕ RTI ਪਾਈ, ਉਹਦੇ ਵਿੱਚ ਇੱਕ ਮੰਤਰੀ ਦੀ ਲੌਗ ਬੁੱਕ ਦੀ ਜਾਣਕਾਰੀ ਲਈ। ਹੁਣ ਮੰਨ ਲਓ ਜੇ ਜਾਣਾ ਸੀ ਖਰੜ, ਉਹਨੇ ਦਿਖਾਇਆ ਸੀਗਾ ਕਿ ਪਹਿਲਾਂ ਮੈਂ ਇੱਧਰ ਨੂੰ ਰੋਪੜ ਨੂੰ ਚੜ ਗਿਆ, ਰੋਪੜ ਤੋਂ ਫਿਰ ਹੇਠਾਂ ਨੂੰ ਆ ਗਿਆ, ਫਿਰ ਖਰੜ, ਯਾਨੀ ਸਿੱਧਾ ਮੁਹਾਲੀ ਤੋਂ ਖਰੜ ਨਹੀਂ ਗਿਆ 15 ਕਿਲੋਮੀਟਰ। ਤੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਗਾਂਹ ਦੀਆਂ ਗੱਲਾਂ ਨੇ। ਇਹਦੇ ਲਈ ਤਾਂ ਰੈਗੂਲੇਟਰੀ ਬੈਠਣੀ ਚਾਹੀਦੀ ਹੈ, ਕੋਈ ਰੈਗੂਲੇਟਰੀ ਹੋਵੇ, ਸਾਬਕਾ ਜੱਜ ਹੋ ਸਕਦੇ ਆ, ਕੋਈ ਵੀ ਹੋ ਸਕਦਾ, ਜਿਹੜਾ ਤੈਅ ਕਰੇ ਕਿ ਮਹਿੰਗਾਈ ਦੇ ਮੁਤਾਬਕ। ਹਾਂ ਮੈਂ ਕਹਿੰਦਾ ਕਿ ਖਰਚੇ ਬਹੁਤ ਹੁੰਦੇ ਆ ਪੋਲੀਟੀਸ਼ੀਅਨ ਤੇ, ਕਿ ਮਹਿੰਗਾਈ ਦੇ ਮੁਤਾਬਕ ਭਾਈ ਇਹਨਾਂ ਦੀ ਇੰਨੀ ਕੁ ਤਨਖਾਹ ਜਿਹੜੀ ਆ ਉਹ ਵਾਧੇ ਦੀ ਮੰਗ ਕਰਦੀ ਆ, ਉਹਨਾਂ ਨੂੰ ਵਾਧਾ ਦੇ ਦਿਓ। ਪਰ ਉੱਠ ਕੇ ਆਪ ਹੀ ਕਹਿਣਾ ਕਿ ਇੰਨਾ ਅਸੀਂ ਇਜ਼ਾਫਾ ਕਰ ਲਿਆ, ਇੰਨਾ ਵਾਧਾ ਕਰ ਲਿਆ, ਇਹ ਤੇ ਨੇਰ ਖਾਤਾ। ਜੀ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਮਿੰਟੂ ਭਾਜੀ ਨਾਲ ਤੁਹਾਡੀ ਗੱਲ ਕਰਨੀ ਸੀ ਜੀ। ਸਵਾਲ ਪੁੱਛੋ ਜੀ। ਮਿੰਟੂ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੈਂ ਕੁਲਵਿੰਦਰ ਬੋਲਦਾ ਜੀ, ਗੰਗਾ ਨਗਰ ਤੋਂ। ਪਹਿਲਾਂ ਵੀ ਆਪਣੇ ਇੱਕ ਵਾਰੀ ਗੱਲਬਾਤ ਹੋਈ ਸੀ ਮਾੜੀ ਜੀ। ਜੀ ਹਾਂਜੀ ਭਾਜੀ, ਇੱਕ ਤਾਂ ਮੈਨੂੰ ਪੁੱਛਣਾ ਸੀਗਾ ਜੀ, ਆਪਣੇ ਜੇ ਬਰਗਾੜੀ ਮਾਰਚ ਆ ਵੀ ਇੱਕ ਇਹਨਾਂ ਨੇ ਇੱਦਾਂ ਇੱਕਦਮ ਖਤਮ ਕਰਤਾ ਵੀ ਕਿਹੜੇ ਕਿਹੜੇ, ਕਿਉਂਕਿ ਦਾਦੂਵਾਲ ਸਾਹਿਬ ਦਾ ਕਹਿ ਰਿਹਾ ਜੀ, ਮੈਨੂੰ ਕਿਸੇ ਗੱਲ ਦਾ ਕੋਈ ਪਤਾ ਹੀ ਨਹੀਂ ਹੈਗਾ ਜੀ। ਮਰਦੇ ਇੱਥੇ ਪਾਉਂਗੇ ਚਾਨਣਾ ਜੀ? ਜੀ ਨਹੀਂ, ਤੇ ਦਾਦੂਵਾਲ ਸਾਹਿਬ ਨੂੰ ਜੇ ਪਤਾ ਨਹੀਂ ਤੇ ਉੱਥੇ ਬੈਠੇ ਕਾਹਤੋਂ ਹੋਏ ਇੰਨੇ ਚਿਰ ਦੇ? ਤੇ ਜਿੱਦਣ ਅਖੀਰਲੇ ਦਿਨ ਸਮਾਪਤੀ ਹੋਈ ਆ, ਸਮਾਪਤੀ ਦਾ ਭਾਸ਼ਣ ਤੇ ਇਹਨਾਂ ਨੇ ਪੜ੍ਹਿਆ, ਔਰ ਹਰੇਕ ਸ਼ਾਮੀ ਇਹੋ ਹੀ ਸਮਾਪਤੀ ਭਾਸ਼ਣ ਦਿਆ ਕਰਦੇ ਸੀਗੇ। ਉਦਣ ਜਿੱਦਣ ਇਹ ਸਮਾਪਤ ਹੋਣ ਡਿਆ ਸੀਗਾ ਮੋਰਚਾ, ਤੇ ਇਹ ਜਦੋਂ ਸੰਗਤ ਨਾਅਰੇ ਲਾਉਣ ਡਈ ਕਿ ਇਹਦੇ ਸ਼ਾਂਤ ਕਰਾਉਂਦੇ ਪਏ, ਲੋਕਾਂ ਨੂੰ ਸ਼ਾਂਤ ਕਰਾਉਂਦੇ ਪਏ ਸੀਗੇ ਕਿ ਬਹਿ ਜਾਓ ਗੱਲ ਸੁਣੋ, ਗੱਲ ਸੁਣ ਕੇ ਜਾਓ। ਉਹ
ਇਹ ਤੇ ਹੈ ਨਹੀਂਗਾ ਕਿ ਇਹਨਾਂ ਨੂੰ ਪਤਾ ਨਹੀਂਗਾ। ਉਹ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਆ, ਉਹਨਾਂ ਨੇ ਸਕਰੀਨਸ਼ਾਟ ਪਾਇਆ ਹੋਇਆ ਸੀ ਬਕਾਇਦਾ ਕਿ ਆਹ ਚੱਕੋ। ਮੈਂ ਦਾਦੂਵਾਲ ਸਾਹਿਬ ਨੂੰ 5 ਤਰੀਕ ਨੂੰ ਮੈਸੇਜ ਕਰ ਦਿੱਤਾ ਸੀਗਾ ਕਿ ਤੁਹਾਡਾ ਮੋਰਚਾ ਜਿਹੜਾ ਉਹ ਹੁਣ ਕਾਲੀ ਕਾਲੀ 'ਚ ਖਤਮ ਹੋਣ ਜਾ ਰਿਹਾ। ਤੇ ਦਾਦੂਵਾਲ ਸਾਹਿਬ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਪਤਾ ਨਹੀਂ ਸੀ ਕੁਛ ਵੀ। ਤੇ ਜੇ ਨਹੀਂ ਸੀ ਪਤਾ ਤੇ ਫਿਰ ਉੱਥੇ ਉਦੋਂ ਜਦੋਂ ਸਮਾਪਤੀ ਹੋਣ ਰਹੀ ਸੀਗੀ ਜਾਂ ਉਦੋਂ ਤੱਕ ਤੁਸੀਂ ਬੋਲੇ ਕਿਉਂ ਨਹੀਂ ਹੈ ਕਿ ਤੁਹਾਨੂੰ ਕੁਝ ਪੁੱਛਿਆ ਨਹੀਂ ਜਾ ਰਿਹਾ, ਕੁਝ ਦੱਸਿਆ ਨਹੀਂ ਜਾ ਰਿਹਾ। ਤੇ ਸੰਗਤ ਜਿਹੜੀ ਉੱਥੇ ਉਸ ਸਮੇਂ ਵਿਰੋਧ ਕਰਦੀ ਪਈ ਸੀਗੀ, ਤੁਸੀਂ ਉਹਨੂੰ ਬਿਠਾ ਰਹੇ ਸੀਗੇ ਕਿ ਚੁੱਪ ਕਰੋ ਯਾਰ, ਚੁੱਪ ਕਰੋ, ਗੱਲ ਸੁਣ ਲਓ, ਗੱਲ ਸੁਣ ਲਓ, ਗੱਲ ਸੁਣ ਲਓ। ਮਾਨ ਸਾਹਿਬ ਜਿਹੜੇ ਆ ਉਹ ਨਵਾਂ ਪ੍ਰੋਗਰਾਮ ਦੇ ਮੇਰੇ ਖਿਆਲ ਦੇ ਨਾਲ ਇਹ ਤੇ ਹੁਣ ਦੋਵੇਂ ਧਿਰਾਂ ਇਸ ਕਰਕੇ ਕਵਾਂਗੇ ਕਿਉਂਕਿ ਅੱਡੋ ਪਾਟੀ ਜੇ ਹੋ ਗਏ ਆ। ਦੋਵੇਂ ਧਿਰਾਂ ਜਿਹੜੀਆਂ ਉਹ ਆਪੋ ਆਪਣਾ ਪੱਖ ਸੰਭਾਲਦੀਆਂ ਪਈਆਂ। ਤਾਂ ਦਾਦੂਵਾਲ ਸਾਹਿਬ ਦੇ ਤੇ ਇੱਥੋਂ ਤੱਕ ਸਵਾਲ ਉੱਠਦੇ ਆ ਕਿ ਇਸ ਮੋਰਚੇ ਤੋਂ ਥੋੜੇ ਦਿਨ ਪਹਿਲਾਂ ਇੱਕ ਡੇਰੇਦਾਰ ਨਾਲ ਉਹਦੀ ਮੀਟਿੰਗ ਵੀ ਹੋਈ ਆ ਤੇ ਉਹਦੀ ਪੁਸ਼ਟੀ ਵੀ ਕਰਦੇ ਆ ਦਾਦੂਵਾਲ ਸਾਹਿਬ। ਜੀ 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 ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਿਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ ਬਿਕਰਮਜੀਤ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਹੜੀ ਨਾ ਸਿੰਘ ਸਾਹਿਬ ਬਾਰੇ ਗੱਲ ਕੀਤੀ ਸੀ ਵੀਰ ਜੀ ਨੇ, ਉਹਨੇ ਸ਼ਾਇਦ ਪੂਰਾ ਨਹੀਂ ਸੁਣਿਆ। ਉਹਨਾਂ ਨੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੱਸ ਕੇ ਨਾ ਪੁਰਾਣੇ ਜਥੇਦਾਰਾਂ ਦੀਆਂ ਕੁਰਬਾਨੀਆਂ, ਉਹ ਤੋਂ ਬਾਅਦ ਉਹਨੇ ਇਹ ਵੀ ਸੰਕੇਤ ਦਿੱਤਾ ਵੀ ਕੋਈ ਵੀ ਮੌਜੂਦਾ ਅਕਾਲੀ ਦਲ ਦਾ ਵਰਕਰ, ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਏਦਾਂ ਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਪੂਰਾ ਪੰਜਾਂ ਕਕਾਰਾਂ ਦਾ ਧਾਰਨੀ ਇੱਥੋਂ ਤੱਕ ਰਾਤ ਦੇ ਕੀਰਤਨ ਸੋਹਲੇ ਸਾਹਿਬ ਦੀ ਮਰਜ਼ਾਦਾ ਦਾ ਵੀ ਪਾਲਣ ਕਰਦਾ ਹੋਵੇ ਤੇ ਆਪਣਾ ਵਾਰ ਨੂੰ ਤਿਆਰ ਹੋਵੇ, ਨਾ ਕੋਈ ਬਿਜ਼ਨਸ ਵਿੱਚ ਹੋਵੇ, ਆਪਣਾ ਪਰਿਵਾਰ ਤੱਕ ਵਾਰ ਨੂੰ ਤਿਆਰ ਹੋਵੇ। ਇਹ ਸੁਝਾਅ ਸਿੰਘ ਸਾਹਿਬ ਨੇ ਲਾਸਟ ਵਿੱਚ ਦਿੱਤੇ ਆ। ਸ਼ਾਇਦ ਉਹਨੇ ਸੁਣੇ ਜਾਂ ਨਹੀਂ ਸੁਣੇ, ਵੈਸੇ ਟਿੱਪਣੀ ਕਰਤੀ ਸਿੰਘ ਸਾਹਿਬ ਤੇ, ਉਹ ਤੁਸੀਂ ਫੇਰ ਸੁਣ ਸਕਦੇ ਆ, ਤੁਹਾਡੇ ਕੋਲ ਹੈਗਾ ਹੋਰ ਕਾਲ। ਜੀ 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 ਥੈਂਕ ਯੂ ਵਿਕਰਮ ਜੀ। ਪਰ ਜੇ ਉਹਨਾਂ ਨੇ ਦਿੱਤੀ ਆ ਤੇ ਫਿਰ ਜਿਹੜੇ ਮੌਜੂਦਾ ਜਿਹੜੇ ਉਹ ਚੀਜ਼ ਜੇ ਉਹ ਨਹੀਂ ਕਰਦੇ ਤੇ ਉਹਨਾਂ ਉੱਤੇ ਵੀ ਕੁਛ ਉਹਨਾਂ ਨੂੰ ਕਹਿਣਾ ਵੀ ਚਾਹੀਦਾ ਸੀਗਾ ਕਿ ਨਹੀਂ। ਜੀ ਮਿੰਟੂ ਜੀ। ਹਾਂਜੀ ਜੀ, ਨਹੀਂ ਦੇਖੋ ਮੈਂ ਉਹੀ ਗੱਲ ਕਹਿਣ ਡਿਆ ਕਿ ਜੇ ਇਤਿਹਾਸ ਦੀ ਗੱਲ ਕਰਦੇ ਹਾਂ, ਹੁਣ ਮੈਂ ਕਮੈਂਟ ਵੀ ਪੜ੍ਹਦਾ ਪਿਆ ਸੀਗਾ ਤੁਹਾਡੇ ਲਾਈਵ ਤੇ, ਉੱਥੇ ਵੀ ਇੱਕ ਸੱਜਣ ਨੇ ਕਿਹਾ ਕਿ ਕਥਾ ਦੇ ਵਿੱਚ ਬਿਲਕੁਲ ਗੱਲ ਨਹੀਂ ਹੋਣੀ ਚਾਹੀਦੀ, ਗੁਰਬਾਣੀ ਵੀ ਕਦੇ ਪੜ੍ਹ ਲਿਆ ਕਰੋ। ਇੱਕ ਸੱਜਣ ਦਾ ਕਮੈਂਟ ਸੀਗਾ। ਤੇ ਦੇਖੋ ਅੱਜ ਕੱਲ੍ਹ ਦੀ ਕਥਾ ਦੇ ਵਿੱਚ ਤੇ ਬਹੁਤਾ ਕੁਝ ਚੱਲਦਾ ਹੀ ਇਹ ਆ, ਇੱਥੇ ਤੇ ਇੱਕ ਦੂਜੇ ਨੂੰ ਬਾਗੜ ਵੇਲਾ ਤੇ ਪਤਾ ਨਹੀਂ ਕਿਆ ਕਿਆ ਕਹਿ ਜਾਂਦੇ ਆ ਕਥਾ ਦੇ ਵਿੱਚ। ਜੇ ਅਕਾਲੀ ਦਲ ਦੀ ਮੰਨ ਲਓ ਕੋਈ ਗੱਲ ਚੱਲਦੀ ਆ, ਅਕਾਲੀ ਦਲ ਦੀ ਕੋਈ ਪ੍ਰਾਪਤੀ, ਕੋਈ ਮੰਨ ਲਓ ਕਿਸੇ ਚੀਜ਼ ਨੂੰ ਆਪਾਂ ਕੋਰਲੇਟ ਕਰਨਾ, ਅਕਾਲੀ ਦਲ ਦੀ ਉਦਾਹਰਨ ਦਿੱਤੀ ਜਾਂਦੀ ਕਥਾ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਕੋਈ ਗਲਤ ਗੱਲ ਨਹੀਂ ਹੈ। ਪਰ ਜੋ ਕੁਝ ਗਲਤ ਹੋਇਆ, ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਵਰਤਿਆ ਗਿਆ, ਜੇ ਉਹਦੀ ਵੀ ਗੱਲ ਹੋਵੇ ਤੇ ਬਿਹਤਰ ਆ। ਤੇ ਮੂੰਹ ਤੇ ਗੱਲ ਕਹੀ ਜਾਵੇ, ਜਿੰਨੇ ਵੀ ਕਥਾ ਬਚ ਕੇ, ਚਾਹੇ ਚਲੋ ਕੋਈ ਕਿਸੇ ਨੂੰ ਸਪੋਰਟ ਕਰਦਾ, ਕੋਈ ਕਿਸੇ ਨੂੰ ਸਪੋਰਟ ਕਰਦਾ, ਪਰ ਜੇਕਰ ਗੱਲਾਂ ਮੂੰਹ ਤੇ ਕਹੀਆਂ ਜਾਣ ਤੇ ਬਿਲਕੁਲ ਠੀਕ ਆ। ਪਰ ਇੱਕ ਚੀਜ਼ ਆ, ਮੈਂ ਜਿਹੜਾ ਅੰਦਾਜ਼ਾ ਲਾਉਣਾ, ਦੇਖੋ ਪਤਾ ਨਹੀਂ ਮੇਰੀ ਮਤ ਇਸ ਗੱਲ ਦੇ ਅਨੁਸਾਰ ਜਾਂ ਇਸ ਗੱਲ ਦੇ ਸਮਰੱਥ ਹੈ ਜਾਂ ਨਹੀਂ, ਕਿ ਇਸ ਸਮੇਂ ਸਿੱਖ ਜਿਹੜੀ ਕੌਮ ਹੈ, ਸਿੱਖ ਕੌਮ ਹੈ ਨਾ ਜਿਹੜੀ, ਉਹ ਫਿਰ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਸਰਜੀਤੀ ਵਾਲੀ ਲਹਿਰ ਦੇ ਵਿੱਚ ਗੁਜ਼ਰਦੀ ਪਈ ਹੈ। ਤਾਂ ਲੋਕ ਜਿਹੜੇ ਜਾਗਰੂਕ ਹੋ ਰਹੇ ਆ, ਸਿੱਖ ਲੋਕ ਬਹੁਤ ਜਾਗਰੂਕ ਹੋ ਰਹੇ ਆ, ਨਕਾਰ ਰਹੇ ਆ। ਜਿਹੜਾ ਵੀ ਕੋਈ ਫਰੇਬੀ ਆਉਂਦਾ ਉਹਨੂੰ ਨਾਲ ਦੀ ਨਾਲ ਨਕਾਰ ਰਹੇ ਆ, ਜਿਹੜਾ ਵੀ ਕੋਈ ਬੰਦਾ ਗਲਤੀ ਕਰਦਾ ਨਕਾਰ ਰਹੇ ਆ। ਇਹਨੂੰ ਕਹਿ ਸਕਦੇ ਕਿ ਸਰਜੀਤ ਹੋ ਰਹੇ ਆ ਸਿੱਖ, ਫਿਰ ਜਾਗਰੂਕ ਹੋ ਕੇ, ਸਰਜੀਤ ਹੋ ਕੇ ਜਾਗਰੂਕ ਤੇ ਚਲੋ ਪਹਿਲਾਂ ਹੀ ਸਿੱਖ ਤੇ ਜਾਗਰੂਕ ਹੀ ਹੁੰਦਾ। ਤਾਂ ਮਤਲਬ ਕਹਿਣ ਦਾ ਇਹ ਕਿ ਬਹੁਤ ਚੁਕੰਨੇ ਹੋ ਕੇ ਨੇੜੇ ਦੇਖ ਰਹੇ ਕਿ ਕੋਈ ਬੰਦਾ ਸਾਡੇ ਨਾਲ ਛਲਾਵਾ ਤਾਂ ਨਹੀਂ ਕਰਦਾ। ਹਾਂ, ਇਹ ਵੱਖਰੀ ਗੱਲ ਆ ਕਿ ਮਾੜਾ ਮੋਟਾ ਕਰ ਵੀ ਜਾਂਦੇ ਆ ਲੋਕ, ਪਰ ਇਹ ਇੱਕ ਚੰਗਾ ਮੈਨੂੰ ਜਿਹੜਾ ਦੇਖਣ ਨੂੰ ਮਿਲਦਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਨੌਜਵਾਨ ਹੈ, ਜਿਹੜੇ ਸਿੱਖ ਕੌਮ ਦੇ ਨੌਜਵਾਨ, ਉਹ ਵੀ ਬਹੁਤ ਜਲਦੀ ਜਾਗਰੂਕ ਹੋ ਰਹੇ ਇਹਨਾਂ ਮਾਮਲਿਆਂ ਜੀ। ਤੇ ਮਿੰਟੂ ਜੀ, ਥੋੜੀ ਜਿਹੀ ਇਨਸਾਫ ਮਾਰਚ ਬਾਰੇ ਵੀ ਦੱਸ ਦਿਓ, ਕਿੱਥੇ ਕੁ ਪਹੁੰਚੀ ਆ, ਕਿੰਨੇ ਕੁ ਜਾਣੇ ਨੇ ਹੁਣ ਨਾਲ? ਦੇਖੋ, ਇਨਸਾਫ ਮਾਰਚ ਜਿਹੜਾ ਸੀਗਾ ਸੰਗਰੂਰ ਤੱਕ ਦਾ ਆਪਾਂ ਕੱਲ ਦੇਖਿਆ ਸੀਗਾ ਲੇਖਾ ਜੋਖਾ, ਥੋੜਾ ਜਿਹਾ ਕੰਮ ਢਿੱਲਾ ਹੀ ਆ ਉਹਨਾਂ ਦਾ, ਕੱਟ ਤੇ ਇੰਨਾ ਹੈ ਨੀ ਗਾ। ਪਰ ਇਕੱਠ ਕਿਉਂ ਨਹੀਂ ਹੋ ਰਿਹਾ, ਇਹ ਖਹਿਰਾ ਸਾਹਿਬ ਨੂੰ ਸੋਚਣ ਦਾ ਜ਼ਿਆਦਾ ਵਿਸ਼ਾ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਜਿਸ ਤਰੀਕੇ ਨਾਲ ਬਰਗਾੜੀ ਦੇ ਵਿੱਚ ਇਕੱਠ ਕੀਤਾ ਸੀ ਇਹਨਾਂ ਨੇ, 2 ਜਿੱਦਣ ਇਹਨਾਂ ਦੀਆਂ ਬਰੋਬਰ ਕਾਨਫਰੰਸਾਂ ਸੀਗੀਆਂ, ਤਾਂ ਉਹ ਜਿਹੜਾ ਇਕੱਠ ਸੀਗਾ, ਉਸ ਇਕੱਠ ਨੂੰ ਇਹ ਇਸ ਮਾਰਚ ਦੇ ਵਿੱਚ ਕਿਉਂ ਨਹੀਂ ਬਦਲ ਸਕੇ, ਕਿਉਂ ਨਹੀਂ ਨਾਲ ਤੋੜ ਸਕੇ। ਇਹ ਆਪਣੀ ਸਮਰੱਥਾ ਤੋਂ ਪੁੱਛਣ ਕਿ ਕਿੱਥੇ ਕੁਤਾਹੀ ਹੋਈ ਆ, ਕਿੱਥੇ ਗਲਤੀ ਹੋਈ ਆ।
ਕਿ ਬਰਗਾੜੀ ਮੋਰਚੇ ਦੇ ਬਰੋਬਰ ਜਿਹੜਾ ਇਹਨਾਂ ਨੇ ਇਨਸਾਫ ਮਾਰਚ ਤੋਰਿਆ, ਕਿ ਲੋਕਾਂ ਨੂੰ ਲੱਗਿਆ ਕਿ ਇਹ ਅਸਿੱਧੇ ਤੌਰ ਤੇ ਉਸੇ ਹੀ ਜਨ ਭਾਵਨਾ ਨੂੰ ਨਾਲ ਰਲਾਉਣਾ ਚਾਹੁੰਦੇ ਆ ਜਿਸ ਜਨ ਭਾਵਨਾ ਨੂੰ ਉੱਥੇ ਜਾ ਕੇ ਰਲਾਉਣ ਦਾ ਇਹਨਾਂ ਨੇ ਯਤਨ ਕੀਤਾ, ਤੇ ਇਹ ਕੋਈ ਇੰਪੈਕਟ ਤੇ ਨਹੀਂ ਪਿਆ। ਔਰ ਦੂਜੀ ਚੀਜ਼ ਇਹ ਆ ਕਿ ਜਿੱਦਾਂ ਅੱਗੇ ਵੀ ਆਪਾਂ ਚਰਚਾ ਕੀਤੀ ਆ, ਇਹਨਾਂ ਨੂੰ ਫਿਰ ਮੰਥਨ ਕਰਨਾ ਚਾਹੀਦਾ, ਫਿਰ ਚਿੰਤਨ ਕਰਨਾ ਚਾਹੀਦਾ ਕਿ ਦੋਵੇਂ ਧੜੇ ਅੱਡੋ ਅੱਡ ਚੱਲ ਕੇ ਪੂਰੀ ਪਾ ਲੈਣਗੇ। ਇਹ ਬਹੁਤ ਵੱਡਾ ਸਵਾਲ ਹੈ। ਆਪਸ ਦੇ ਵਿੱਚ ਤੇ ਲੜ ਕੇ ਠੀਕ ਆ ਕਿ ਮੈਂ ਉਹਦੇ ਤੋਂ ਵੋਟ ਵੱਧ ਲੈਣੀ, ਉਹ ਆਖੂਗਾ ਮੈਂ ਉਸ ਤੋਂ ਵੋਟ ਵੱਧ ਲੈਣੀ ਹੈ, ਇਹ ਲੜਾਈ ਤੇ ਲੜ ਸਕਦੇ ਆ। ਕੀ ਤੁਸੀਂ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਅੱਡੋ ਪਾਰਟੀ ਹੋ ਕੇ ਲੜਾਈ ਲੜ ਸਕਦੇ ਹੋ, ਜਾਂ ਤੁਸੀਂ ਦੋਨੇ ਅਲੱਗ-ਅਲੱਗ ਹੋ ਕੇ ਉਹਨਾਂ ਦੋਨਾਂ ਗੁੱਟਾਂ ਨੂੰ ਕਿਤੇ ਨਾ ਕਿਤੇ ਫਾਇਦਾ ਪਹੁੰਚਾ ਰਹੇ? ਇਹ ਸੋਚਣ ਦਾ ਵਿਸ਼ਾ ਹੈ ਨਾ ਦੋਨਾਂ ਧੜਿਆਂ। ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਾਫੀ ਚਾਹੁੰਦੇ, ਹੋਰ ਕਾਲਾਂ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਮਿਲਾਂਗੇ ਆਪਾਂ ਜਿਹੜੇ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਵਕਤ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID